ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿੱਲੀ ਸਵਾਗਤ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਕਾਈਪ ਰਾਹੀਂ ਇਸ ਟਾਈਮ ਮੇਰੇ ਨਾਲ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਵਿੱਚ ਸੱਚੋ ਸੱਚ ਪ੍ਰੋਗਰਾਮ ਨਾਲ ਜੁੜੇ ਸਾਡੇ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਆਪਾਂ ਅੱਜ ਦੇ ਦਿਨ ਗੱਲਬਾਤ ਕਰਨ ਜਾ ਰਹੇ ਹਾਂ। ਅੱਜ ਦਾ ਦਿਨ ਹੈਗਾ, ਅੱਜ ਦਾ ਡੇਟ ਹੈਗੀ ਹੈ 27 ਅਪ੍ਰੈਲ 2020, 14 ਵਿਸਾਖ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਟਿੰਗ ਕੇਬਲ, ਗਲਫ ਆਫ ਕੈਨੇਡਾ, roku, ਚਾਤੂਪਾਫ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ ਕਰੋਨਾ ਦਾ ਕਹਿਰ ਉਸੇ ਤਰ੍ਹਾਂ ਹੀ ਜਾਰੀ ਹੈ ਜੋ ਸਾਰੀ ਇਨਸਾਨੀ ਪੀੜ੍ਹ ਦੇਖਣ ਨੂੰ ਮਿਲ ਰਹੀ ਹੈ। ਆਪਾਂ ਸਾਰੇ ਹੀ ਤਾੜੀ ਹੋ ਰਹੇ ਹਾਂ ਆਪਣੇ ਆਪ ਨੂੰ ਬਚਾਉਣ ਦੇ ਲਈ ਕਰੋਨਾ ਤੋਂ, ਕਿ ਅਸੀਂ ਬਚ ਜਾਈਏ। ਇਹ ਬਿਮਾਰੀ ਜੋ ਅਨਸੀਨ ਬਿਮਾਰੀ ਹੈ ਉਹ ਸਾਡੇ ਤੇ ਕਿਤੇ ਆ ਨਾ ਪਵੇ, ਕਿਉਂਕਿ ਇਸ ਦੇ ਨਾਲ ਲੱਖਾਂ ਹੀ ਜੋ ਲੋਕ ਨੇ ਪ੍ਰਭਾਵਿਤ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਇਸ ਦੇ ਪ੍ਰਭਾਵ ਕਰਕੇ, ਇਸ ਦੇ ਕਹਿਰ ਕਰਕੇ ਕਾਫੀ ਸਾਰੀਆਂ ਜਾਨਾਂ ਜਾ ਚੁੱਕੀਆਂ ਨੇ। ਜੋ ਆਪਾਂ ਘਰਾਂ ਦੇ ਵਿੱਚ ਤਾੜੇ ਹੋਏ ਹਾਂ ਜਾਂ ਆਪਣੇ ਆਪ ਨੂੰ ਆਪਾਂ ਨੇ ਬੰਦ ਕੀਤਾ ਹੈ, ਇਸ ਤੋਂ ਬਚਣ ਦੇ ਲਈ ਕੁਦਰਤ ਨੇ ਸਾਨੂੰ ਇਹ ਸਬਕ ਸਿਖਾਉਣ ਲਈ ਇਹ ਜੋ ਮਹਾਮਾਰੀ ਸਾਡੇ ਉੱਪਰ ਭੇਜੀ ਹੈ। ਸੋ ਇਸ ਦੇ ਨਾਲ ਸਾਨੂੰ ਕਈ ਗੱਲਾਂ ਵੀ ਸਿੱਖਣ ਨੂੰ ਮਿਲੀਆਂ ਨੇ, ਔਰ ਅਸੀਂ ਆਪਣੇ ਆਪ ਦੇ ਨਾਲ ਜੁੜੇ ਹਾਂ, ਆਪਣੇ ਜੀਆਂ ਦੇ ਨਾਲ ਜੁੜੇ ਹਾਂ, ਆਪਣੇ ਪਰਿਵਾਰ ਦੇ ਨਾਲ ਜੁੜੇ ਹਾਂ, ਔਰ ਇਸ ਦੇ ਨਾਲ ਅਸੀਂ ਇੱਕ ਦੂਸਰੇ ਦੇ ਨੇੜੇ ਵੀ ਹੋਏ ਹਾਂ, ਪਿਆਰ ਵੀ ਵਧੇ ਨੇ, ਜੋ ਰਿਸ਼ਤੇ ਜੋ ਤਾਰ ਹੋ ਚੁੱਕੇ ਸਨ ਉਹ ਵੀ ਨਜ਼ਦੀਕ ਹੋਏ ਨੇ। ਸੋ ਇਸ ਦੇ ਨਾਲ ਮੈਂ ਕਾਫੀ ਫਨੀ ਚੀਜ਼ਾਂ ਵੀ ਦੇਖਣ ਨੂੰ ਮਿਲਦੀਆਂ, ਜਿਸ ਤਰ੍ਹਾਂ ਕਿ ਟਿਕਟੋਕ ਤੇ ਕੋਈ ਨਾ ਕੋਈ ਵੀਡੀਓ ਚੜੀ ਹੁੰਦੀ ਹੈ ਤੇ ਉਸ ਦੇ ਵਿੱਚ ਇਹ ਦਿਖਾਇਆ ਜਾਂਦਾ ਹੈ ਕਿ ਅਸੀਂ ਜੋ ਬਚਪਨ ਦੀਆਂ ਯਾਦਾਂ ਆਪਾਂ ਭੁੱਲ ਚੁੱਕੇ ਸਾਂ ਤੇ ਉਹ ਸਾਨੂੰ ਯਾਦ ਆ ਰਹੀਆਂ ਨੇ। ਜੋ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸਾਂ ਤੇ ਆਪਾਂ ਖੇਡਦੇ ਹੁੰਦੇ ਸੀ ਕਈ ਤਰ੍ਹਾਂ ਦੀ, ਜਿਸ ਤਰ੍ਹਾਂ ਕਿ ਕੋਈ ਨਾ ਕੋਈ ਲੁਕਣ ਮੀਚੀ ਹੋ ਗਈ, ਜਾਂ ਆਪਾਂ ਬੰਟਿਆਂ ਦੀ ਕੋਈ ਗੇਮ ਹੁੰਦੀ ਸੀ, ਜਾਂ ਚਿੜੀ ਉੱਡ ਕਾਂ ਉੱਡ ਦੀ ਜੋ ਗੇਮ ਹੁੰਦੀ ਸੀ। ਕਈ ਤਰ੍ਹਾਂ ਦੀਆਂ ਇਹ ਛੋਟੀਆਂ ਛੋਟੀਆਂ ਜਿਹੜੀਆਂ ਯਾਦਾਂ ਨੇ ਉਹ ਸਾਨੂੰ ਮੁੜ ਕੇ ਸਾਨੂੰ ਸਤਾ ਰਹੀਆਂ ਨੇ। ਅਸੀਂ ਉਹਨਾਂ ਨੂੰ ਉਹ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ, ਤਾਂ ਮਜ਼ਾ ਵੀ ਆ ਰਿਹਾ, ਦੁੱਖ ਵੀ ਹੋ ਰਿਹਾ ਕਿ ਅਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਹਾਂ, ਕਿਉਂਕਿ ਆਰਥਿਕ ਪੱਖੋਂ ਇਹ ਸਾਰਾ ਕੁਝ ਬਹੁਤ ਕਮਜ਼ੋਰ ਹੈ, ਕਿਉਂਕਿ ਕੋਈ ਵੀ ਘਰੋਂ ਕੰਮ ਤੇ ਨਹੀਂ ਜਾ ਰਿਹਾ, ਕਾਫੀ ਕੁਝ ਪਿੱਛੇ ਜਾ ਰਿਹਾ ਹੈ। ਸੋ ਇੱਕ ਤੇ ਵਧੀਆ ਵੀ ਗੱਲ ਹੈ, ਇੱਕ ਮਾੜੀ ਵੀ ਗੱਲ ਹੈ। ਸੋ ਇੱਕ ਇਹ ਵੀ ਗੱਲ ਮੇਰੇ ਦਿਮਾਗ 'ਚ ਆਈ ਹੈ ਕਿ ਜਿਸ ਤਰ੍ਹਾਂ ਕਿ ਜਿਹੜਾ ਵੀ ਕੋਈ ਖੁਸ਼ੀ ਦਾ ਮਾਹੌਲ ਸੀ, ਜਾਂ ਕੋਈ ਵਿਆਹ ਸੀ, ਜਾਂ ਕਿਸੇ ਬੱਚੇ ਦਾ ਜਨਮ ਹੋਇਆ, ਅਸੀਂ ਉੱਥੇ ਨਹੀਂ ਜਾ ਸਕੇ ਕਿਉਂਕਿ ਇਸ ਕਰੋਨਾ ਵਾਇਰਸ ਦੇ ਕਰਕੇ ਅਸੀਂ ਇੱਕ ਤੋਂ ਦੂਸਰੇ ਘਰ ਵਿੱਚ ਨਹੀਂ ਜਾ ਪਾ ਰਹੇ। ਸੋ ਇਹ ਵੀ ਮਾੜੀ ਗੱਲ ਹੋਈ ਹੈ। ਫਿਰ ਜਦੋਂ ਕੋਈ ਵੀ ਘਰਾਂ ਦੇ ਵਿੱਚ ਜੋ ਕਿਸੇ ਨੂੰ ਵੀ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਜੋ ਇਹ ਮਹਾਮਾਰੀ ਕਰਕੇ ਉਸਦੀ ਮੌਤ ਹੋਈ ਹੈ, ਅਸੀਂ ਆਪਣੇ ਰਿਸ਼ਤੇਦਾਰਾਂ ਦੇ ਕੋਲ ਜਾ ਕੇ ਅਫਸੋਸ ਵੀ ਨਹੀਂ ਕਰ ਸਕਦੇ। ਸੋ ਇਸ ਦੇ ਕਰੋਨਾ ਮਹਾਮਾਰੀ ਦੇ ਕਾਰਨ ਕਾਫੀ ਚੀਜ਼ਾਂ ਵਧੀਆ ਵੀ ਹੋਈਆਂ ਤੇ ਕਾਫੀ ਚੀਜ਼ਾਂ ਘਟੀਆਂ ਵੀ ਨੇ, ਮਾੜੀਆਂ ਵੀ ਹੋਈਆਂ ਨੇ। ਸੋ ਵਾਹਿਗੁਰੂ ਆਪੇ ਉਸ ਨੇ ਇਹ ਕੰਮ ਕੀਤਾ ਹੈ, ਆਪੇ ਹੀ ਵਾਹਿਗੁਰੂ ਇਸ ਦਾ ਹੱਲ ਲੱਭੇਗਾ। ਸੋ ਕਰੋਨਾ ਬਾਰੇ ਆਪਾਂ ਗੱਲਬਾਤ ਕਰਾਂਗੇ, ਜਿੱਥੇ ਇਸ ਦੇ ਨੁਕਸਾਨ ਵੀ ਹੋਏ ਨੇ, ਜਿੱਥੇ ਇਸ ਦੇ ਫਾਇਦੇ ਵੀ। ਕੁਝ ਦੇਸ਼ਾਂ ਨੂੰ ਇਸ ਦਾ ਫਾਇਦਾ ਵੀ ਹੋਇਆ ਹੈ, ਇਸ ਦਾ ਅਸਰ ਘਟਿਆ ਹੈ, ਜਿਸ ਤਰ੍ਹਾਂ ਕਿ ਨਿਊਜ਼ੀਲੈਂਡ ਦੇ ਵਿੱਚ ਇਸ ਦਾ ਬਹੁਤ ਅਸਰ ਘਟਿਆ ਹੈ। ਸੋ ਕਰੋਨਾ ਕੇਸਾਂ ਵਿੱਚ ਕਈ ਥਾਵਾਂ ਤੇ ਵਾਧਾ ਹੋਇਆ ਹੈ। ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਅਪਡੇਟਸ ਲਵਾਂਗੇ।
ਉਹਨਾਂ ਤੋਂ ਜਾਣਕਾਰੀ ਲਵਾਂਗੇ ਕਰੋਨਾ ਵਾਇਰਸ ਬਾਰੇ। ਸੋ ਦੂਸਰੇ ਪਾਸੇ ਆਪਾਂ ਜੋ ਅੱਜ ਦੇ ਜੋ ਦੂਸਰਾ ਇਸ਼ੂ ਹੈ ਉਸ ਬਾਰੇ ਬਾਤ ਕਰਾਂਗੇ। ਉਸ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਣਾ ਚਾਹੁੰਦੀ ਹਾਂ। ਸੋ ਰਮਜ਼ਾਨ ਦਾ ਜੋ ਮਹੀਨਾ ਇਹ ਸ਼ੁਰੂ ਹੋ ਚੁੱਕਿਆ ਹੈ, ਇਹ ਬਹੁਤ ਹੀ ਮੁਬਾਰਕ, ਜੋ ਅੱਲਾਹ ਤਾਲਾ ਦੀ ਯਾਦ ਵਿੱਚ ਜੋ ਸਾਡੇ ਮੁਸਲਮਾਨ ਵੀਰ ਭੈਣ ਨੇ ਉਹ ਬਿਤਾਉਂਦੇ ਨੇ, ਗੁਜ਼ਾਰਦੇ ਨੇ, ਅੱਲਾਹ ਦੀ ਯਾਦ ਦੇ ਵਿੱਚ ਉਹ ਸ਼ੁਰੂ ਹੋ ਚੁੱਕਾ ਹੈ। ਮੈਂ ਆਪਣੇ ਸਾਰੇ ਹੀ ਮੁਸਲਮਾਨ ਵੀਰ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹਾਂ ਰਮਜ਼ਾਨ ਦੇ ਮਹੀਨੇ ਦੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਰਮਜ਼ਾਨ ਦੇ ਮਹੀਨੇ ਵਿੱਚ ਮੁਸਲਮਾਨ ਭੈਣ ਭਰਾਵਾਂ ਨਾਲ ਏਕਤਾ ਦਾ ਜੋ ਪ੍ਰਗਟਾਵਾ ਕਰਦਿਆਂ ਸਿੱਖਾਂ ਵੱਲੋਂ ਇਰਾਕ ਦੇ ਰਿਫਿਊਜੀ ਕੈਂਪ ਵਿੱਚ ਸਿੱਖ ਨੁਮਾਇੰਦਿਆਂ ਨੇ 5 ਕੁਰਾਨ ਸ਼ਰੀਫ ਅਤੇ 5 ਜੋ ਨਮਾਜ਼ ਪੜ੍ਹਨ ਲਈ ਜੋ ਵਰਤੇ ਜਾਂਦੇ ਮਸੱਲੇ ਨੇ ਉਹ ਭੇਟ ਕੀਤੇ ਹਨ। ਪਰ ਦੂਸਰੇ ਪਾਸੇ ਤਿਹਾੜ ਜੇਲ੍ਹ ਵਿੱਚ ਇੱਕ ਖਬਰ ਆਈ ਹੈ ਕਿ ਜੋ ਜੇਲ੍ਹ ਅਧਿਕਾਰੀਆਂ ਨੇ 34 ਸਾਲ ਜੋ ਮੁਸਲਮਾਨ ਨੌਜਵਾਨ ਸੀ ਉਸ ਨੂੰ ਬਹੁਤ ਮਾਰਿਆ ਕੁੱਟਿਆ ਔਰ ਬਾਅਦ ਵਿੱਚ ਉਸ ਦੀ ਪਿੱਠ ਤੇ ਬੜੀ ਸੈਡ ਨਿਊਜ਼ ਹੈ ਔਰ ਬੜੀਆ ਹੀ ਘਟੀਆ ਕੰਮ ਕੀਤਾ ਉਹਨਾਂ ਨੇ। ਉਹਨਾਂ ਦੀ ਪਿੱਠ ਦੇ ਉੱਤੇ ਜੋ ਸਿੰਬਲ ਜੋ ਓਮ ਹੁੰਦਾ ਹੈ ਉਸ ਨੂੰ ਖੋ ਦਿੱਤਾ। ਸੋ ਦਰਸ਼ਕੋ, ਇਹੀ ਫਰਕ ਹੈ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਜੋ ਸਿੱਖ ਧਰਮ ਹੈ ਅਤੇ ਇਨਸਾਨਾਂ ਨੂੰ ਨਫ਼ਰਤ ਕਰਨ ਵਾਲੇ ਹਿੰਦੂ ਧਰਮ ਵਿੱਚ ਇਹੀ ਫਰਕ ਹੈ। ਸੋ ਇਸ ਬਾਰੇ ਆਪਾਂ ਡਾਕਟਰ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਐਂਡ ਥਰਡ ਵਾਲੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਇਕਨੋਮਿਕ ਟਾਈਮਸ ਦੀ ਇੱਕ ਖਬਰ ਅਨੁਸਾਰ ਗੁਜਰਾਤ ਵਿੱਚ ਗਊ ਮੂਤਰ ਦੀ ਬਹੁਤ ਮੰਗ ਵੱਧ ਰਹੀ ਹੈ। 6000 ਲੀਟਰ ਜੋ ਰੋਜ਼ਾਨਾ ਗਊ ਮੂਤਰ ਵੇਚਿਆ ਜਾ ਰਿਹਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਇਹ ਮੰਗ ਵਧਣ ਦਾ ਕਾਰਨ ਹੈ ਕਿ ਹਿੰਦੂ ਧਰਮਾਂ ਦਾ ਜੋ ਇਹ ਝੂਠਾ ਪ੍ਰਚਾਰ ਹੈ ਕਿ ਗਊ ਮੂਤਰ ਨਾਲ ਕਰੋਨਾ ਵਾਇਰਸ ਨਹੀਂ ਹੁੰਦਾ। ਵੈਰੀ ਫਨੀ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਫਿਰ ਉਸ ਤੋਂ ਬਾਅਦ ਤੁਹਾਡੇ ਜਿਹੜੀਆਂ ਲਿਖਤਾਂ ਨੇ ਉਹ ਆਪਾਂ ਸਾਂਝੀਆਂ ਕਰਾਂਗੇ। ਅਖੀਰ ਦੇ ਵਿੱਚ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਸਾਰਿਆਂ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਹੁਣ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬਚਪਨ ਦੀਆਂ ਖੇਡਾਂ ਦਾ ਜ਼ਿਕਰ ਤਾਂ ਕੀਤਾ, ਪਰ ਨਾ ਹੀ ਗੁੱਲੀ ਡੰਡਾ, ਨਾ ਹੀ ਗੁਲੇਲ ਦੇ ਨਾਲ ਨਿਸ਼ਾਨਾ ਫੁੰਡਣਾ, ਨਾ ਹੀ ਬਾਂਦਰ ਕਿੱਲਾ, ਨਾ ਹੀ ਕਬੱਡੀ। ਇਹ ਜਿਹੜਾ ਸਾਰੇ ਸਾਡੇ ਦੋਨਾਂ ਪੰਜਾਬਾਂ ਦੀ ਸਾਂਝ ਜਿਹੜੀ ਬਚਪਨ ਦੀਆਂ ਖੇਡਾਂ ਨਾਲ ਵੀ ਜੁੜੀ ਹੋਈ ਹੈ, ਉਸ ਦਾ ਵੀ ਜੇ ਮੈਂਸ਼ਨ ਕਰ ਦਿੰਦੇ ਤਾਂ ਪਿਕਚਰ ਸਾਰੀ ਕੰਪਲੀਟ ਹੋ ਜਾਂਦੀ। ਪਰ ਫਿਰ ਵੀ ਮੈਂ ਸਮਝਦਾ ਹਾਂ ਵੀ ਸਾਡੇ ਦਰਸ਼ਕਾਂ ਦਾ ਵੀਕਐਂਡ ਚੰਗਾ ਗੁਜ਼ਰਿਆ ਹੋਏਗਾ। ਬੇਸ਼ੱਕ ਦੁਨੀਆ ਦੇ ਵਿੱਚ ਹੁਣ ਜਿੰਨੀ ਚਰਚਾ ਕੋਰੋਨਾ ਨਾਲ ਸੰਬੰਧਿਤ ਹੋਈ ਹੈ, ਮੇਰਾ ਖਿਆਲ ਹੈ ਵੀ ਬਹੁਤ ਸਾਰਿਆਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਹੈ। ਪਰ ਜੇ ਮੈਂ ਇਹ ਕਹਾਂ ਕਿ ਅਜੇ ਕਰੋਨਾ ਬਾਰੇ ਕਿਸੇ ਨੂੰ ਵੀ, ਇਨਕਲੂਡਿੰਗ ਜਿਹੜੇ ਐਕਸਪਰਟ ਡਾਕਟਰਸ ਨੇ, ਰਿਸਰਚਰਸ ਨੇ, ਬਹੁਤ ਘੱਟ ਪਤਾ ਹੈ ਤੇ ਇਹ ਕੋਈ ਅਤਕਥਨੀ ਨਹੀਂ ਹੋਏਗੀ। ਵੈਸੇ ਸਾਡੇ ਬੜੇ ਪਿਆਰੇ ਦਰਸ਼ਕ ਡਾਕਟਰ ਬਾਬਰ ਰਜ਼ਾ ਖਾਨ ਜੀ ਨੇ ਸਾਨੂੰ ਇੱਕ ਡੀਟੇਲ ਰਿਸਰਚ ਪੇਪਰ ਭੇਜਿਆ, ਮੈਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ, ਪਰ ਉਹਦੇ ਚ ਬਹੁਤ ਸਾਰੇ ਸਵਾਲਾਂ ਦੇ ਇਸ ਨਾਲ ਸੰਬੰਧਿਤ ਜਵਾਬ ਦਿੱਤੇ ਗਏ ਨੇ। ਔਰ ਜਿਉਂ ਹੀ ਮੈਂ ਇਸ ਨੂੰ ਪੜ੍ਹ ਲਾਂਗਾ ਫਿਰ ਮੈਂ ਇਸ ਬਾਰੇ ਸਾਂਝ ਵੀ ਪਾਵਾਂਗਾ। ਇਸ ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੱਕ ਉਰਦੂ ਦੇ ਵਿੱਚ ਇੱਕ ਲਾਈਨ ਕਹੀ ਜਾਂਦੀ ਹੈ ਕਿ ਮੁਸ਼ਕਿलें ਸਿਰ ਪਰ ਪੜੀ ਇਤਨੀ ਕਿ ਆਸਾਂ ਹੋ ਗਈ। ਸੋ ਬਹੁਤ ਵਾਰ ਜਦੋਂ ਕਿਸੇ ਵੀ ਮੁਸ਼ਕਲ ਜਾਂ ਮੁਸੀਬਤ ਦਾ ਬਹੁਤ ਜ਼ੋਰ ਪੈਂਦਾ ਹੈ ਤੇ ਹੌਲੀ ਉਸ ਦੇ ਨਾਲ ਕਿਵੇਂ ਸਿੱਝਣਾ ਹੈ, ਕਿਵੇਂ ਜੂਝਣਾ ਹੈ, ਉਹਨੂੰ ਕਿਵੇਂ ਬਰਦਾਸ਼ਤ ਕਰਨਾ ਹੈ, ਇਸ ਦੀ ਜਾਂਚ ਵੀ ਆ ਜਾਂਦੀ ਹੈ। ਸੋ ਮੈਂ ਸਮਝਦਾ ਵੀ ਪਹਿਲੇ ਹਫ਼ਤਿਆਂ ਦਾ ਜਿਹੜਾ ਇੱਕ ਪੈਨਿਕ ਸੀ ਉਹ ਹੁਣ ਥੋੜਾ ਠਰਮੇ ਵੱਲ ਵੀ ਜਾ ਰਿਹਾ ਹੈ। ਹਰ ਥਾਂ ਤੇ ਜਿਹੜੀਆਂ ਐਕਸਪਰਟਸ ਦੀਆਂ ਹਦਾਇਤਾਂ ਨੇ ਉਹ ਵੀ ਇਨ ਪਲੇਸ ਨੇ। ਹਾਲਾਂ ਅਮਰੀਕਾ ਦੇ ਹਵਾਲੇ ਨਾਲ, ਜਾਂ ਕੱਲ ਮੈਂ ਈਵਨ ਟੋਰਾਂਟੋ ਦੇ ਵਿੱਚ ਵੀ ਦੇਖਿਆ ਕਿ ਉੱਥੇ ਪ੍ਰੋਟੈਸਟ ਹੋਇਆ ਕਿ ਲਾਕਡਾਊਨ ਖੋਲਿਆ ਜਾਏ। ਔਰ ਅਮਰੀਕਾ ਦੇ ਵਿੱਚ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਨੇ ਪਹਿਲਾਂ ਲਾਈਨ ਤਾਂ ਇਸ ਕਿਸਮ ਦੀ ਲਈ ਸੀ, ਪਰ ਜਿਉਂ ਹੀ ਇੱਕ ਦੋ ਗਵਰਨਰਸ ਨੇ, ਜਿਨ੍ਹਾਂ 'ਚ ਜਾਰਜੀਆ ਦੇ ਗਵਰਨਰ ਨੇ ਇਸ ਬਾਰੇ ਜਿਹੜਾ ਹੈ ਕੁਝ ਅਦਾਰੇ ਖੋਲਣ ਦੀ ਗੱਲ ਕੀਤੀ ਤੇ ਪ੍ਰੈਜ਼ੀਡੈਂਟ ਟਰੰਪ ਨੇ ਇਸ ਦੇ ਅਗੇਂਸਟ ਐਡਵਾਈਸ ਕੀਤਾ। ਟਰੰਪ ਦੀ ਇਸ ਲਾਈਨ ਨੂੰ ਮੈਂ ਸਮਝਦਾ ਕਿ ਵੀ ਹੁਣ ਮੋਰ ਰਿਸਪੌਂਸਿਬਲੀ ਸ਼ਾਇਦ ਉਹ ਆਪਣੇ ਆਪ ਨੂੰ ਦੇਖ ਰਹੇ ਨੇ। ਪਿਛਲੇ ਦਿਨਾਂ ਤੋਂ
ਉਹ ਜਿਹੜੀ ਆਪਣੀ ਵੀਕਲੀ ਡੇਲੀ ਬਰੀਫਿੰਗ ਸੀ ਉਹਦੇ ਚ ਵੀ ਨਹੀਂ ਨੇ, ਕਿਉਂਕਿ ਜਿਹੜੀ ਲਾਸਟ ਉਹਨਾਂ ਦੀ ਸਲਾਹ ਸੀ ਜਿਹਨੇ ਕੁਝ ਲੋਕਾਂ ਦੀ ਜਿਹੜੀ ਉਹ ਸਲਾਹ ਜਾਣ ਦਾ ਖਾਊ ਵੀ ਬਣੀ ਕਿ ਇਹ ਜਿਹੜੇ ਡਿਸਇਨਫੈਕਟੈਂਟਸ ਨੇ ਔਰ ਬਲੀਚ ਔਰ ਦੂਸਰੇ ਜਿਹੜੇ ਕਲੀਨਰਸ ਨੇ ਔਰ ਸਨਰਾਈਜ਼ ਜਿਹੜੀਆਂ ਨੇ ਸਨ ਰੇਜ਼ ਇਹ ਠੀਕ ਕਰਦੀਆਂ, ਇਹਦੇ ਤੇ ਉਹਨਾਂ ਨੇ ਹਾਲਾਂ ਬਾਅਦ ਚ ਉਹਨਾਂ ਨੇ ਕਿਹਾ ਜੀ ਮੈਂ ਤਾਂ ਸਰਕਾਸਟਿਕ ਸੀ, ਵਿਅੰਗ ਕੀਤਾ ਸੀ, ਲੇਕਿਨ ਹੁਣ ਉਹ ਨਜ਼ਰ ਨਹੀਂ ਆ ਰਹੇ ਬਰੀਫਿੰਗ ਦੇ ਵਿੱਚ। ਪਰ ਟੋਰਾਂਟੋ ਦੇ ਵਿੱਚ ਵੀ ਪ੍ਰੋਟੈਸਟ ਇਸ ਮੁੱਦੇ ਤੇ ਹੋਇਆ ਕਿ ਜੀ ਖੋਲਿਆ ਜਾਏ, ਔਰ ਮੈਂ ਕੁਦਰਤੀ ਕਿਉਂਕਿ ਜਦੋਂ ਕੋਈ ਇਸ਼ੂ ਚੱਲ ਰਿਹਾ ਹੁੰਦਾ ਤੇ ਤੁਸੀਂ ਉਹਦੇ ਨਾਲ ਰਿਲੇਟਡ ਵੱਧ ਤੋਂ ਵੱਧ ਜਾਣਨ ਦੀ ਕੋਸ਼ਿਸ਼ ਕਰਦੇ ਹੋ, ਤੇ ਮੈਂ 2018 ਦਾ ਜਿਹੜਾ ਅਸੀਂ ਸਪੈਨਿਸ਼ ਫਲੂ ਦੇ ਹਵਾਲੇ ਨਾਲ ਅਕਸਰ ਗੱਲ ਕੀਤੀ ਹੈ, ਵੇਰਵੇ ਨਾਲ ਵੀ ਕੀਤੀ ਹੈ। ਉਸ ਵੇਲੇ ਦੇ ਭਾਰਤ ਦੇ ਵਿੱਚ ਕਿਵੇਂ ਕਰੋੜ 1.5 ਕਰੋੜ ਲੋਕ ਮਰੇ ਸੀ, ਪੰਜਾਬ ਦੀ ਆਬਾਦੀ ਉਸ ਵੇਲੇ ਦੀ ਸਾਂਝੇ ਪੰਜਾਬ ਦੀ ਕਿਵੇਂ 3% 4% ਆਬਾਦੀ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਗਈ ਸੀ। ਪਰ ਇੱਕ ਜਿਹੜੀ ਗੱਲ ਇਸ ਚ ਹੋਰ ਵੀ ਆਈ ਔਰ ਇੱਕ ਗੱਲ ਮੈਨੂੰ ਇਹ ਪੜ੍ਹਨ ਚ ਮਿਲੀ ਕਿ ਵੀ ਉਹਦਾ ਨਾਂ ਬੇਸ਼ੱਕ ਸਪੈਨਿਸ਼ ਫਲੂ ਰੱਖਿਆ ਗਿਆ ਸੀ, ਜਿਹਦੇ ਚ ਜ਼ਾਹਰ ਹੈ ਕਿ ਦੁਨੀਆ ਦੇ ਵਿੱਚ 5 ਕਰੋੜ ਤੋਂ ਜ਼ਿਆਦਾ ਲੋਕ ਮਰੇ ਔਰ 60,000 ਅਮਰੀਕਾ ਚ ਮਰੇ, ਭਾਰਤ ਚ ਕਰੋੜ 1.5 ਕਰੋੜ ਮਰੇ, ਲੇਕਿਨ ਉਹ ਕੋਈ ਸਪੇਨ ਚ ਨਹੀਂ ਸੀ ਪੈਦਾ ਹੋਇਆ। ਪਰ ਅਮਰੀਕਨਸ ਔਰ ਅਲਾਈਜ਼ ਨੂੰ ਇਹ ਗੱਲ ਬੁਰੀ ਲੱਗੀ। ਸਪੇਨ ਪਹਿਲੇ ਵਰਲਡ ਵਾਰ ਵੇਲੇ ਨਿਊਟਰਲ ਕੰਟਰੀ ਸੀ, ਉਹ ਕਿਸੇ ਚ ਨਹੀਂ ਸੀ, ਔਰ ਉਸ ਵੇਲੇ ਵੀ ਇੱਕ ਪਾਬੰਦੀ ਸੀ ਕਿ ਜੀ ਇਸ ਗੱਲ ਦਾ ਜ਼ਿਕਰ ਨਾ ਹੋਏ। ਜਿਵੇਂ ਚਾਈਨਾ ਨੇ ਵੀ ਮੁੱਢਲੇ ਦਿਨਾਂ ਦੇ ਵਿੱਚ ਇਸ ਜਾਣਕਾਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਸਪੇਨ ਉਹ ਪਹਿਲੀ ਕੰਟਰੀ ਸੀ ਜਿਹਨੇ ਕਿਹਾ ਕਿ ਭਾਈ ਇਹ ਹੋ ਗਿਆ ਔਰ ਇਸ ਦਾ ਕੁਝ ਕਰੋ। ਲੇਕਿਨ ਇਹ ਅਲਾਈਡ ਫੋਰਸਿਸ ਸਮਝਦੀਆਂ ਸੀ ਕਿ ਜੀ ਨਹੀਂ, ਇਹਦੇ ਨਾਲ ਜਿਹੜੇ ਫੌਜੀ ਨੇ ਉਹਨਾਂ ਦਾ ਮਨੋਬਲ, ਉਹਨਾਂ ਦੀ ਜਿਹੜੀ ਮੋਰਾਲ ਹੈ ਉਹ ਡਿੱਗੇਗਾ, ਇਸ ਲਈ ਉਹਨੂੰ ਉਹ ਮੰਨਣ ਨੂੰ ਤਿਆਰ ਨਹੀਂ ਸੀ। ਸੋ ਔਰ ਜਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਐਕਸਪਰਟ ਨੇ ਵੀ ਕਿਹਾ ਔਰ ਬਿਲ ਗੇਟਸ ਨੇ ਵੀ ਕਿਹਾ, ਹੋਰ ਯੂਕੇ ਦੇ ਡਾਕਟਰਸ ਨੇ ਵੀ ਕਿਹਾ ਕਿ ਇਹ ਜਿਹੜੀ ਪਹਿਲੀ ਵੇਵ ਹੈ ਜਿਹੜੀ ਅਸੀਂ ਦੇਖ ਰਹੇ ਹਾਂ, ਜਿਹੜੀ ਸ਼ਾਇਦ ਮਈ ਐਂਡ ਤੱਕ ਜਾਂ ਜੂਨ ਤੱਕ ਸਬਸਾਈਡ ਹੋ ਜਾਏ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਇਹਦਾ ਐਂਡ ਹੈ। ਸਪਰਿੰਗ ਦੇ ਵਿੱਚ ਤਾਂ ਇਹ ਚੱਲ ਰਿਹਾ, ਪਰ ਵਿੰਟਰ ਸ਼ੁਰੂ ਹੋਣ ਦੇ ਨਾਲ ਜਿਵੇਂ ਇੱਥੇ ਕਿਹਾ ਗਿਆ ਐਕਸਪਰਟਸ ਵੱਲੋਂ ਕਿ ਉਹਦੀ ਦੂਸਰੀ ਵੇਵ ਆਏਗੀ ਜਿਹੜੀ ਹੋਰ ਵੀ ਨੁਕਸਾਨਦੇਹ ਹੋ ਸਕਦੀ ਹੈ। ਤੇ ਮੈਂ ਉਹੀ ਸਪੈਨਿਸ਼ ਫਲੂ ਦੇ ਹਵਾਲੇ ਨਾਲ ਦੇਖਿਆ ਕਿ ਜਿਵੇਂ ਅੱਜ ਮੰਗ ਹੋ ਰਹੀ ਹੈ ਜੀ ਖੋਲੋ, ਪਾਬੰਦੀਆਂ ਖੋਲੋ, ਔਰ ਸੈਨ ਫਰਾਂਸਿਸਕੋ ਦੇ ਵਿੱਚ ਪਹਿਲੇ ਪ੍ਰੋਟੈਸਟ ਉਦੋਂ ਵੀ ਸ਼ੁਰੂ ਹੋਏ 2018 ਚ, ਕਿਉਂਕਿ ਫੌਜੀ ਵਾਪਸ ਆ ਗਏ ਸੀ, ਜਿਹੜੇ 2018 ਦੇ ਵਿੱਚ ਸਾਈਨ ਹੋ ਗਿਆ ਸੀ ਜਿਹੜਾ ਉਹਨਾਂ ਦਾ ਐਗਰੀਮੈਂਟ ਹੈ ਜਿਹਦੇ ਥੱਲੇ ਕਿ ਇਹ ਜੇਤੂ ਕਰਾਰ ਹੋ ਗਏ, ਔਰ ਉਹਨਾਂ ਨੇ ਸੈਨ ਫਰਾਂਸਿਸਕੋ ਨੇ ਖੋਲ ਦਿੱਤਾ ਹੈ। ਔਰ ਪਹਿਲੇ ਉੱਥੇ ਬੜਾ ਜਸ਼ਨ ਉਹਨਾਂ ਨੇ ਜੰਗ ਦੇ ਜਿੱਤਣ ਦਾ ਕੀਤਾ, ਉਹਦੇ ਚ ਫੌਜੀ ਵੀ ਸ਼ਾਮਲ ਹੋਏ, ਨਵੰਬਰ ਦੇ ਮਹੀਨੇ ਚ ਹੋਇਆ ਔਰ ਲੋਕ ਵੀ ਹੋਏ, ਹਜ਼ਾਰਾਂ ਇਸੇ ਤਰ੍ਹਾਂ ਦੇ ਪ੍ਰੋਟੈਸਟ ਕਰਕੇ ਖੁਲਾਇਆ ਸੀ। ਪਰ ਜਿਉਂ ਹੀ 2019 ਦਾ ਜਨਵਰੀ ਮਹੀਨਾ ਚੜ੍ਹਿਆ, ਕੱਲੇ ਸੈਨ ਫਰਾਂਸਿਸਕੋ ਦੇ ਵਿੱਚ 20,000 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਸਪੈਨਿਸ਼ ਫਲੂ ਦਾ ਸ਼ਿਕਾਰ ਹੋਏ ਔਰ ਇੱਕ ਅੰਦਾਜ਼ੇ ਮੁਤਾਬਕ 10,000 ਤੋਂ ਜ਼ਿਆਦਾ ਲੋਕ ਮਰ ਗਏ। ਸੋ ਮੈਂ ਸਮਝਦਾ ਹਾਂ ਵੀ ਜਦੋਂ ਇਹ ਜਿਹੜੇ ਸਾਡੇ ਸਿਆਣੇ ਸਾਨੂੰ ਸਲਾਹ ਦੇ ਰਹੇ ਨੇ ਕਿ ਵੀ ਇਹ ਜਸ਼ਨ ਨਾ ਮਨਾਓ ਕਿ ਵੀ ਹੋ ਗਿਆ, ਇਹਦੀ ਸੈਕੰਡ ਵੇਵ, ਔਰ ਮੈਂ ਸਮਝਦਾ ਹਾਂ ਵੀ ਇਹੀ ਜਿਹੜੀ ਵਾਰਨਿੰਗ ਹੈ ਇਸ ਵੇਲੇ ਇਹ ਬੜੀ ਇੰਪੋਰਟੈਂਟ ਹੈ ਕਿ ਚਲੋ ਪਹਿਲੇ ਵਾਰ ਦੇ ਨਾਲ ਜਿਹੜਾ ਇਸ ਬਿਮਾਰੀ ਦਾ ਸੀ ਕਾਫੀ ਹੱਦ ਤੱਕ ਕਈ ਚੀਜ਼ਾਂ ਸਾਹਮਣੇ ਆਈਆਂ ਨੇ, ਔਰ ਜਿਵੇਂ ਕੱਲ ਹੀ ਮਿਸਟਰ ਕਿਊਮੋ ਨਿਊਯਾਰਕ ਦੇ ਗਵਰਨਰ ਵੀ ਬਰੀਫ ਕਰ ਰਹੇ ਸੀ, ਉਹ ਆਪ ਵੀ ਸਪਿਰਿਟਸ ਕਰ ਰਹੇ ਸੀ ਜੀ ਇਸ ਤੋਂ ਬਾਅਦ ਮੈਂ ਮਾਸਕ ਬੰਨ ਕੇ ਮੈਂ ਹਾਈਕਿੰਗ ਤੇ ਜਾਵਾਂਗਾ, ਮੇਰੀ ਫੈਮਿਲੀ ਦਿਸ ਦੈਟ, ਔਰ ਉਹ ਯਾਦ ਵੀ ਕਰਵਾ ਰਹੇ ਸੀ ਕਿ ਵੀ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਕਿ ਅਮਰੀਕਾ ਦੇ ਵਿੱਚ ਕਿਹੜੀਆਂ ਟ੍ਰੈਜਡੀਜ਼ ਹੋਈਆਂ। ਵਿਤਨਾਮ ਵਾਰ ਵੀ ਸੀ ਜਦੋਂ ਅਸੀਂ ਡੈਡ ਬਾਡੀਜ਼ ਰਿਸੀਵ ਕਰਦੇ ਸੀ, 2000 ਜਿਹੜਾ 1960 ਦੇ ਨੇੜੇ ਤੇੜੇ ਵੀ ਇੱਕ ਹੋਰ ਜਿਹੜੀ ਇਸ ਕਿਸਮ ਦੀ ਆਪਦਾ ਨੇ ਇੱਥੇ ਨੁਕਸਾਨ ਕੀਤਾ ਸੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਸ ਵੇਲੇ ਜਦੋਂ ਇਨਫੋਰਮੇਸ਼ਨ ਫਲੋ ਅਰਾਊਂਡ ਹੁੰਦੀ ਹੈ, ਸੋਸ਼ਲ ਮੀਡੀਆ ਤੇ ਵੀ ਜਿਹੜਾ ਕਾਫੀ ਕੁਝ ਆਇਆ, ਫੇਕ ਵੀ ਆਇਆ, ਮੋਦੀ ਨੇ ਆਪਣਾ ਕਾੜਾ ਵੀ ਵੇਚਣਾ ਚਾਹਿਆ ਕਿ ਕਾੜਾ ਪੀਓ ਠੀਕ ਹੋ ਜਾਓਗੇ। ਤੀਸਰੇ ਸੈਗਮੈਂਟ 'ਚ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਗਊ ਕੂਤਰ ਦੀ ਸੇਲ ਵਧਾ ਦਿੱਤੀ ਹੈ ਗੁਜਰਾਤ ਦੇ ਵਿੱਚ ਉਹਨਾਂ ਨੇ, ਔਰ ਇਹ ਸਾਰਾ ਵੀ ਜਿਹੜੀ ਹੈ ਮਿਸ ਇਨਫੋਰਮੇਸ਼ਨ ਵੀ ਨਾਲ ਦੀ ਨਾਲ ਚੱਲ ਰਹੀ ਹੈ। ਪਰ ਬਹੁਤ ਕੁਝ ਜਿਹੜਾ ਇਸ 'ਚ ਖਾਸ ਤੌਰ ਤੇ ਜਿਹੜੇ ਸੈਲੀਬ੍ਰਿਟੀ, ਕਲਾਕਾਰ ਔਰ ਕ੍ਰੀਏਟਿਵ ਲੋਕ ਨੇ ਉਹਨਾਂ ਨੇ ਜਿਸ ਕਿਸਮ ਦੀਆਂ ਨਵੀਆਂ ਕ੍ਰੀਏਟਿਵ ਗੱਲਾਂ ਕੀਤੀਆਂ, ਲੋਕਾਂ ਦਾ ਮੋਰਾਲ ਵੀ ਅਪ ਰੱਖਿਆ, ਔਰ ਇਸ ਸਾਰੇ ਨੇ ਔਰ ਜਿਵੇਂ ਹਰ ਟ੍ਰੈਜਡੀ ਤੋਂ ਬਾਅਦ ਭਾਵੇਂ ਉਹ ਵਰਲਡ ਵਾਰਸ ਦੀ ਹੋਏ ਜਾਂ ਐਪੀਡੈਮਿਕਸ ਦੀ ਹੋਏ, ਦੁਨੀਆ ਦੇ ਵਿੱਚ ਜ਼ਿਆਦਾ ਕੁਝ ਪੋਜ਼ਿਟਿਵ ਹੋਇਆ। ਬੇਸ਼ੱਕ ਇਹ ਠੀਕ ਹੈ
ਕਿ ਅਸੀਂ ਜਿਹੜੇ ਰੱਬ ਦੇ ਵਿੱਚ ਯਕੀਨ ਰੱਖਣ ਵਾਲੇ ਲੋਕ ਹੈ, ਅਸੀਂ ਇਸ ਨੂੰ ਇੱਕ ਲੈਸਨ ਦੇ ਤੌਰ ਤੇ ਦੇਖਦੇ ਹਾਂ ਔਰ ਅਸੀਂ ਇਹ ਵੀ ਸਮਝਦੇ ਹਾਂ ਕਿ ਭਾਈ ਇਹ ਯਾਦ ਦਹਾਨੀ ਹੈ ਰੱਬ ਦੀ ਸਾਨੂੰ, ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਦੇਖੀਏ, ਇਨਸਾਨੀਅਤ ਨੂੰ ਦੇਖੀਏ। ਜਿਵੇਂ ਇਸ ਕੋਰੋਨਾ ਵਾਇਰਸ ਦੇ ਦੌਰਾਨ 4 ਚੁਫੇਰੇ ਅਸੀਂ ਦੇਖਿਆ ਕਿ ਹਰ ਕੋਈ ਪ੍ਰਭਾਵਿਤ ਹੈ, ਕੋਈ ਇਹ ਕਲੇਮ ਨਹੀਂ ਕਰ ਸਕਦਾ ਕਿਸੇ ਮਜ਼ਹਬ ਵਾਲਾ ਜਾਂ ਕਿਸੇ ਰੇਸ ਵਾਲਾ ਜਾਂ ਨਸਲ ਵਾਲਾ ਜਾਂ ਜੈਂਡਰ ਵਾਲਾ ਕਿ ਉਹ ਵੱਧ ਹੈ ਜਾਂ ਉਹ ਘੱਟ ਹੈ, ਕਿਉਂਕਿ ਇਹ ਇਨਸਾਨੀਅਤ ਅਲਟੀਮੇਟਲੀ ਸਾਡਾ ਧਰਮ ਹੈ। ਉੱਥੇ ਕੁਦਰਤ ਤੋਂ ਅਸੀਂ ਜਦੋਂ ਟੁੱਟਦੇ ਹਾਂ ਜਾਂ ਕੁਦਰਤ ਦੇ ਨਾਲ ਖਿਲਵਾੜ ਕਰਦੇ ਹਾਂ, ਜਿਹੜਾ ਬਹੁਤ ਕੁਝ ਸਾਹਮਣੇ ਆ, ਜਦੋਂ ਕਲੀਨ এনवायरमेंट ਦੀ ਗੱਲ ਹੋ ਰਹੀ ਹੈ ਔਰ ਕੁਝ ਦੇਸ਼ਾਂ ਦੇ ਜਿਹੜੇ এনवायरमेंट ਗਰੁੱਪ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਲੋ ਲੈਵਲ ਹੁਣ ਕਾਰਬਨ ਮੋਨੋਆਕਸਾਈਡ ਦਾ ਜਾਂ ਪੋਲਿਊਸ਼ਨ ਦਾ ਆਇਆ, ਇਹਨੂੰ ਮੇਨਟੇਨ ਰੱਖਿਓ, ਕਿਉਂਕਿ ਹੁਣ ਜ਼ਿਕਰ ਹੋ ਰਿਹਾ ਕਿੱਥੇ ਕਿੱਥੇ ਕੀ ਖੁੱਲਣਾ ਹੈ ਹੌਲੀ ਹੌਲੀ ਕੁਝ ਮੁਲਕਾਂ ਦੇ ਵਿੱਚ। ਔਰ ਜੇ ਮੈਂ ਪੋਜ਼ਿਟਿਵ ਤੋਂ ਗੱਲ ਸ਼ੁਰੂ ਕਰਾਂ, ਨਿਊਜ਼ੀਲੈਂਡ ਔਰ ਜਰਮਨੀ, ਇਹ ਦੋ ਜਿਨ੍ਹਾਂ ਦੀਆਂ ਦੋਨੋਂ ਹੀ ਹਾਕਮ ਜਿਹੜੀਆਂ ਪ੍ਰਾਈਮ ਮਿਨਿਸਟਰ ਨੇ ਉਹ ਬੀਬੀਆਂ ਨੇ, ਇਹਨਾਂ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਜਿਵੇਂ ਸ਼ੁਰੂ ਦੇ ਵਿੱਚ ਹੀ ਇਸ ਪੈਂਡੇਮਿਕ ਦੀ ਵਾਰਨਿੰਗ ਸਿਗਨਲਸ ਨੂੰ ਸਮਝਿਆ, ਇhtiyat ਕੀਤੀ। ਉਹਦਾ ਨਤੀਜਾ ਹੈ ਕਿ ਜਰਮਨੀ ਦੇ ਵਿੱਚ, ਯੂਰਪ 'ਚ ਬਹੁਤ ਘੱਟ ਡੈਥਸ ਨੇ ਔਰ ਕਾਫੀ ਹੋਰ ਘੱਟ ਕੇਸਿਸ ਆ ਰਹੇ ਨੇ। ਔਰ ਨਿਊਜ਼ੀਲੈਂਡ ਅੱਜ ਪਹਿਲਾ ਉਹ ਮੁਲਕ ਹੈ ਜਿਹਦੇ 'ਚ ਉਹਨਾਂ ਦੀ ਪ੍ਰਾਈਮ ਮਿਨਿਸਟਰ ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ, ਜੈਸਿੰਡਾ ਅਰਡਨ ਉਹਨਾਂ ਦਾ ਨਾਂ ਹੈ, ਔਰ ਉਹਨਾਂ ਨੇ ਕਿਹਾ ਕਿ ਕੋਈ ਨੋ ਕਮਿਊਨਿਟੀ ਕੇਸਿਸ, ਨਵੇਂ ਕੋਈ ਕੇਸ ਨਹੀਂ ਨੇ। ਔਰ ਫਿਰ ਵੀ ਉਹਨਾਂ ਨੇ ਇhtiyat ਰੱਖ ਕੇ ਉਹਨਾਂ ਨੇ ਕਿਹਾ ਕਿ ਵੀ ਬੇਸ਼ੱਕ ਕੋਵਿਡ-19 ਦੀ ਕਮਿਊਨਿਟੀ ਟ੍ਰਾਂਸਮਿਸ਼ਨ ਨੂੰ ਜਿਹੜਾ ਇਫੈਕਟਿਵਲੀ ਹੈਂਡਲ ਕਰ ਲਿਆ ਗਿਆ ਉਹ ਹੁਣ ਨਹੀਂ ਹੈ। ਔਰ ਨਵੇਂ ਕੇਸ ਜਿਹੜੇ ਨੇ, ਸਿਰਫ ਇੱਕ ਕੇਸ ਐਤਵਾਰ ਆਇਆ, ਉਹਨਾਂ ਨੇ ਕਿਹਾ ਕਿ ਵੀ ਕਰੰਟਲੀ, ਉਹਦੇ ਚ ਵੀ ਉਹਨਾਂ ਨੇ ਕੋਟ ਅਨਕੋਟ ਹੈ ਕਿ ਵਾਇਰਸ ਇਜ਼ ਕਰੰਟਲੀ ਐਲੀਮੀਨੇਟਡ, ਕਿ ਘੱਟੋ ਘੱਟ ਨਿਊਜ਼ੀਲੈਂਡ ਦੀ ਧਰਤੀ ਤੋਂ ਜਿਹੜਾ ਅਸੀਂ ਇਸ ਨੂੰ ਹਾਲ ਦੀ ਘੜੀ ਐਲੀਮੀਨੇਟ ਕਰ ਦਿੱਤਾ ਹੈ। ਪਰ ਨਾਲ ਦੀ ਨਾਲ ਉਹਨਾਂ ਦੇ ਆਫੀਸ਼ੀਅਲਸ ਨੇ ਵਾਰਨਿੰਗ ਦਿੱਤੀ ਹੈ ਕਿ ਭਾਈ ਇਟ ਡਜ਼ਨਟ ਮੀਨ ਅ ਟੋਟਲ ਐਂਡ ਟੂ ਨਿਊ ਕੋਰੋਨਾ ਵਾਇਰਸ ਕੇਸਿਸ, ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਬਿਲਕੁਲ ਐਂਡ ਹੋ ਗਿਆ। ਔਰ ਇਸ ਸਾਰੇ ਚੋਂ ਉਹਨਾਂ ਨੇ ਜਿਹੜਾ ਲੈਵਲ 4 ਦੇ ਉੱਤੇ ਉਹਨਾਂ ਦਾ ਸੀ, ਜਿੰਨੀਆਂ ਵੀ ਹਦਾਇਤਾਂ ਉਹ ਲੈਵਲ 3 ਤੇ ਲੈ ਆਏ ਨੇ, ਔਰ ਉਹਦੇ ਥੱਲੇ ਮੰਗਲਵਾਰ ਤੋਂ ਜਿਹੜੀਆਂ ਨਾਨ ਐਸੈਂਸ਼ੀਅਲ ਵੀ ਬਿਜ਼ਨੈਸਿਸ ਨੇ, ਹੈਲਥ ਕੇਅਰ, ਐਜੂਕੇਸ਼ਨ ਐਕਟੀਵਿਟੀ ਹੈ, ਇਹ ਵਾਪਸ ਨਾਰਮਲ ਵਾਂਗ ਰਿਜ਼ਿਊਮ ਹੋਏਗੀ। ਲੇਕਿਨ ਲੋਕਾਂ ਨੂੰ ਹਦਾਇਤਾਂ ਨੇ ਕਿ ਜਿੰਨੇ ਵੀ ਉਹ ਅਜੇ ਵੀ ਸੋਸ਼ਲ ਇੰਟਰੈਕਸ਼ਨ ਨੂੰ ਅਵੋਇਡ ਕਰਨ, ਔਰ ਉਹਨਾਂ ਨੇ ਕਿਹਾ ਵੀ ਅਸੀਂ ਇਕਨੋਮੀ ਖੋਲ ਰਹੇ ਹਾਂ। ਔਰ ਉਸ ਸਾਰੇ ਦੇ ਨਾਲ ਨਾਲ ਉਹਨਾਂ ਨੇ ਇਹ ਕਿਹਾ ਕਿ ਵੀ ਹੁਣ ਤੱਕ 1500 ਤੋਂ ਵੀ ਘੱਟ ਟੋਟਲ ਕੇਸ ਜਿਹੜੇ ਨੇ ਉਹ ਨਿਊਜ਼ੀਲੈਂਡ 'ਚ ਪਿਛਲੇ ਪੀਰੀਅਡ 'ਚ ਰਿਪੋਰਟ ਹੋਏ ਔਰ ਕੁੱਲ 19 ਮੌਤਾਂ ਹੋਈਆਂ ਨੇ। ਔਰ ਇਹੀ ਗੱਲ ਉਹਨਾਂ ਦੇ ਡਾਇਰੈਕਟਰ ਜਨਰਲ ਹੈਲਥ ਨੇ ਵੀ ਕਹੀ ਕਿ ਵੀ ਇਹ ਸਾਨੂੰ ਕੌਨਫੀਡੈਂਸ ਦਿੰਦਾ, ਜਿਹੜਾ ਲੋਅਰ ਨੰਬਰ ਆਫ ਕੇਸਿਸ ਹੈ, ਕਿ ਵੀ ਵੀ ਹੈਵ ਅਚੀਵਡ ਆਵਰ ਗੋਲ ਆਫ ਐਲੀਮੀਨੇਸ਼ਨ। ਪਰ ਉਹਨਾਂ ਨੇ ਇਸ ਗੱਲ ਨੂੰ ਫਿਰ ਵਾਰਨ ਕੀਤਾ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਨਵੇਂ ਕੇਸ ਆ ਨਹੀਂ ਸਕਦੇ, ਪਰ ਵੀ ਹੈਵ ਵਨ ਦਾ ਬੈਟਲ, ਕਿ ਜਿਹੜੀ ਪ੍ਰੈਜ਼ੈਂਟ ਲੜਾਈ ਸੀ ਇਹ ਜਿਹੜੀ ਹੈ ਇਸ ਨੂੰ ਅਸੀਂ ਜਿੱਤਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜਿਹੜਾ ਸਬਕ ਬਾਕੀਆਂ ਦੇ ਲਈ ਵੀ ਹੈ, ਜੇ ਜਿਵੇਂ ਟਰੰਪ ਨੇ ਉਹਨੂੰ ਬੜਾ ਲਾਈਟਲੀ ਲਿਆ ਸ਼ੁਰੂ ਦੇ ਵਿੱਚ, ਜਾਂ ਈਵਨ ਯੂਰਪ ਦੇ ਮੁਲਕ ਇਟਲੀ ਔਰ ਇੰਗਲੈਂਡ ਉਸ ਦੇ ਲਈ ਤਿਆਰ ਨਹੀਂ ਸੀ। ਸੋ ਉਹਦੇ 'ਚ ਇਹ ਦੇਖਣਾ ਦਿਲਚਸਪੀ ਦਾ ਵਾਇਸ ਹੋਏਗਾ ਕਿ ਨਿਊਜ਼ੀਲੈਂਡ ਨੇ ਕਿਵੇਂ ਜਿਹੜਾ ਇਸ ਬੈਟਲ ਨੂੰ ਜਿੱਤਿਆ। ਔਰ ਉਹਦੇ 'ਚ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਟਰੈਵਲ ਦੇ ਉੱਤੇ ਰੈਸਟ੍ਰਿਕਸ਼ਨਸ ਬਹੁਤ ਅਰਲੀ ਲਾ ਦਿੱਤੀਆਂ ਸੀ, ਆਪਣੇ ਬਾਰਡਰ ਕਲੋਜ਼ ਕਰ ਦਿੱਤੇ। ਹਾਲਾਂਕਿ ਨਿਊਜ਼ੀਲੈਂਡ ਬੜੀ ਖੂਬਸੂਰਤ ਕੰਟਰੀ ਹੈ ਔਰ ਉੱਥੇ ਟੂਰਿਜ਼ਮ ਦੇ ਸਿਰ ਦੇ ਉੱਤੇ ਕਾਫੀ ਆਮਦਨੀ ਹੁੰਦੀ ਹੈ, ਪਰ ਉਹਨਾਂ ਨੇ ਬੜੀ ਬਿਗਨਿੰਗ 'ਚ ਹੀ ਕੁਆਰੰਟਾਈਨ ਜਿਹੜੇ ਆਏ ਲੋਕ ਸੀ ਉਹਨਾਂ ਦਾ ਕੁਆਰੰਟਾਈਨ ਕੀਤਾ, ਔਰ ਲਾਕਡਾਊਨ ਜਿਹੜਾ ਬੜਾ ਸਖਤੀ ਨਾਲ ਲਾਗੂ ਕੀਤਾ ਹੈ, ਔਰ ਨਾਲ ਦੀ ਨਾਲ ਐਕਸਟੈਂਸਿਵ ਟੈਸਟਿੰਗ ਔਰ ਕੰਟੈਕਟ ਟ੍ਰੇਸਿੰਗ ਆਪਰੇਸ਼ਨ, ਕਿ ਜਿਹੜੇ ਡਿਟੈਕਟ ਹੋਏ ਕੇਸ ਉਹਨਾਂ ਦੇ ਅੱਗੋਂ ਕੰਟੈਕਟ ਕੀ ਸੀ ਉਹਨਾਂ ਨੂੰ ਬੜੀ ਤੇਜ਼ੀ ਨਾਲ ਉਹਨਾਂ ਨੇ ਜਿਹੜਾ ਰਾਫਤਾ ਕੀਤਾ, ਔਰ ਲਾਕਡਾਊਨ ਬੜਾ ਸਟ੍ਰਿੰਜੈਂਟ ਕੀਤਾ। ਉਹਦੇ ਨਾਲ ਨਾਲ ਕਿਉਂਕਿ ਨਿਊਜ਼ੀਲੈਂਡ ਬੜੀ ਖੂਬਸੂਰਤ ਕੰਟਰੀ, ਜਿੱਥੇ ਬੀਚ ਨੇ, ਵਾਟਰ ਫਰੰਟ ਨੇ, ਬਹੁਤ ਖੂਬਸੂਰਤ ਪਲੇ ਗਰਾਊਂਡ ਨੇ, ਉਹ ਉਹਨਾਂ ਨੇ 26 ਮਾਰਚ ਨੂੰ ਹੀ ਬੰਦ ਕਰ ਦਿੱਤੇ ਸੀ। ਔਰ ਉਦੋਂ ਦੇ ਹੀ ਸਕੂਲ ਔਰ ਕਾਲਜ, ਬਾਰਜ਼, ਰੈਸਟੋਰੈਂਟਸ ਇਹ ਸਾਰੇ ਜਿਹੜੇ ਨੇ ਇਹ ਬੰਦ ਕਰ ਦਿੱਤੇ ਸੀ, ਇਨਕਲੂਡਿੰਗ ਟੇਕ ਅਵੇ ਐਂਡ ਡਿਲੀਵਰੀ। ਹੁਣ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਸਮਝਦੇ ਨੇ ਜੋ ਲੈਂਡ ਤਾਂ ਨਹੀਂ ਗਏ ਬਟ ਡਿਲੀਵਰੀ ਬॉय ਆ ਰਿਹਾ, ਜਿਵੇਂ ਦਿੱਲੀ ਦੇ ਵਿੱਚ ਵੀ ਇਹ ਸਾਹਮਣੇ ਆਇਆ, ਕਿਸੇ ਹੋਰ ਸ਼ਹਿਰ ਦੇ ਹਵਾਲੇ ਨਾਲ ਵੀ ਮੈਂ ਦੇਖ ਰਿਹਾ ਸੀ ਕਿ ਹੁਣ ਜੇ ਤਾਂ
ਡਿਲੀਵਰੀ ਬॉय ਨੂੰ ਹੀ ਕਰੋਨਾ ਪੋਜ਼ਿਟਿਵ ਹੈ ਤੇ ਤੁਸੀਂ ਦੇਖੋ ਜਿੰਨੀਆਂ ਡਿਲੀਵਰੀਆਂ ਦਿਨ ਚ ਉਹ ਕਰਦਾ ਹੈ, ਕਿਤੇ ਤਾਂ ਉਹਦੇ ਨਾਲ ਕੋਈ ਕੰਟੈਕਟ ਚ ਆਉਂਦਾ ਹੈ, ਕੋਈ ਫੜਾਉਂਦਾ ਹੈ, ਕੋਈ ਪੈਸੇ ਫੜਾਉਂਦਾ ਹੈ, ਕੋਈ ਟਿਪ ਦਿੰਦਾ ਹੈ। ਔਰ ਉਹਨਾਂ ਨੇ ਲੇਕਿਨ ਨਿਊਜ਼ੀਲੈਂਡ ਨੇ ਇਸ ਮਾਮਲੇ 'ਚ ਈਵਨ ਟੇਕ ਅਵੇ ਤੇ ਡਿਲੀਵਰੀ ਵੀ ਜਿਹੜੀ ਹੈ ਉਹ ਬੰਦ ਕਰ ਦਿੱਤੀ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਜੇ ਅਸੀਂ ਇਵੇਂ ਨਾ ਕਰਦੇ, ਉਹਨਾਂ ਦੇ ਪ੍ਰਾਈਮ ਮਿਨਿਸਟਰ ਮਿਸਿਸ ਆਰਡਮ ਨੇ ਕਿਹਾ ਕਿ ਫਿਰ 1000 ਕੇਸ ਰੋਜ਼ ਦੇ ਆ ਰਹੇ ਹੁੰਦੇ, ਕਿਉਂਕਿ ਅਸੀਂ ਇਹ ਕੈਲਕੂਲੇਟ ਕਰ ਲਿਆ ਸੀ ਕਿ ਇਹਨੂੰ ਅਸੀਂ ਕਿਵੇਂ ਕੰਟਰੋਲ ਕਰ ਲੈਣਾ। ਸੋ ਅਸੀਂ ਮੈਂ ਸਮਝਦਾ ਹਾਂ ਵੀ ਇਹ ਬੀਬੀ ਬੜੀ ਜ਼ਬਰਦਸਤ ਇਸ ਦੀ ਹਿਊਮੈਨਿਟੇਰੀਅਨ ਅਪਰੋਚ ਵੀ ਹੈ, ਕਿਉਂਕਿ ਜਦੋਂ ਨਿਊਜ਼ੀਲੈਂਡ ਦੇ ਵਿੱਚ ਇੱਕ ਮਸਜਿਦ ਦੇ ਵਿੱਚ ਅਟੈਕ ਹੋ ਕੇ ਕਪਲ ਆਫ ਡੈਥਸ, ਇੱਕ ਹਮਲਾਵਰ ਨੇ ਵਾਈਟ ਸੁਪਰਾਮਿਸ ਜਿਹਨੇ ਕਿਹਾ ਜੀ ਮੈਂ ਆਰਐਸਐਸ ਦੀ ਔਰ ਹਿੰਦੂਤਵਾ ਤੋਂ ਪ੍ਰਭਾਵਿਤ ਹਾਂ, ਆਰੀਅਨ ਰੇਸ ਕਾਨਸੈਪਟ ਤੋਂ, ਤੇ ਜਿਵੇਂ ਹਾਲਾਂਕਿ ਉਦੋਂ ਇਹ ਬੀਬੀ ਜਿਹੜੀ ਹੈ ਉਹ ਅਥਰੂਆਂ ਦੇ ਵਿੱਚ ਕਿਵੇਂ ਉੱਥੇ ਵੀ ਪਹੁੰਚੀ ਔਰ ਉਹਨੇ ਦੇਸ਼ ਦੇ ਹੀ ਨਹੀਂ ਦੁਨੀਆ ਭਰ ਦੇ ਮੁਸਲਮਾਨਾਂ ਨੂੰ, ਔਰ ਅਸੀਂ ਵੀ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਬੀਬੀ ਜੀ ਨੂੰ ਟ੍ਰਿਬਿਊਟ ਦਿੰਦਿਆਂ ਪ੍ਰੋਗਰਾਮ ਕੀਤਾ ਸੀ ਕਿ ਇਹ ਹੈ ਲੀਡਰਸ਼ਿਪ ਔਰ ਇਹ ਹੈ ਇਨਸਾਨੀਅਤ। ਔਰ ਇਹਦਾ ਜੇ ਤੁਸੀਂ ਕੰਟਰਾਸਟ ਕਰੋ ਮੋਦੀ ਵਰਗੇ ਹਾਕਮਾਂ ਦੇ ਉੱਤੇ ਕਿ ਉਹ ਕਿਵੇਂ ਇਸ ਦੌਰ ਦੇ ਵਿੱਚ ਮੁਸਲਮਾਨਾਂ, ਸਿੱਖਾਂ, ਦਲਿਤਾਂ ਨੂੰ ਨਫ਼ਰਤ ਦਾ ਵਾਇਸ ਬਣਾਇਆ ਗਿਆ, ਉਹ ਅਸੀਂ ਡਿਸਕਸ ਕਰਾਂਗੇ ਕਿ ਕਿਸ ਅੰਦਾਜ਼ ਦੇ ਵਿੱਚ ਇਹ ਨਫ਼ਰਤ ਬਰਾਬਰ ਫੈਲਾਈ ਗਈ। ਔਰ ਹੁਣ ਜਦੋਂ ਦੇ ਮਿਡਲ ਈਸਟ ਦੇ ਵਿੱਚ ਇਸ ਦੀ ਪ੍ਰੋਟੈਸਟ ਲਾਈਨ ਸ਼ੁਰੂ ਹੋਈ ਹੈ, ਹੁਣ ਬਹੁਤਿਆਂ ਨੂੰ ਸਭ ਸੁਣਿਆ ਹੈ, ਹੁਣ ਇਹ ਗਾਇਬ ਨੇ। ਔਰ ਇਹੀ ਨਿਊਜ਼ੀਲੈਂਡ ਨੂੰ ਐਜ਼ ਏ ਮਾਡਲ ਲੈਂਦੇ ਆ, ਆਸਟ੍ਰੇਲੀਆ ਨੇ ਵੀ ਰਿਲੇਟਿਵਲੀ ਬੈਟਰ ਹੈਂਡਲ ਕੀਤਾ ਹੈ। ਔਰ ਇਸ ਵੇਲੇ ਜਿਹੜਾ ਹੈ ਇਸ ਵੇਲੇ ਸਿਰਫ 16 ਨਵੇਂ ਕੇਸ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਇਸ ਐਤਵਾਰ ਨੂੰ ਆਏ ਨੇ। ਔਰ ਉਹਨਾਂ ਨੇ ਵੀ ਜਿਹੜਾ ਕੁਝ ਸੋਸ਼ਲ ਡਿਸਟੈਂਸਿੰਗ ਦੇ ਰੂਲਸ ਨੂੰ ਕਾਇਮ ਰੱਖਦੇ ਆ ਔਰ ਲਾਰਜ ਗੈਦਰਿੰਗ ਜਿਹੜੀਆਂ ਬਾਹਰ ਨੇ ਉਹਨਾਂ ਤੇ ਪਾਬੰਦੀ ਲਾਉਂਦੇ ਆ। ਕੁਝ ਉਹਨਾਂ ਨੇ ਸ਼ੋਬਿਆਂ ਨੂੰ ਖੋਲਣ ਦਾ ਫੈਸਲਾ ਕੀਤਾ ਹੈ। ਔਰ ਜਿਵੇਂ ਸ਼ਾਪਿੰਗ ਫਾਰ ਕਲੋਥਸ ਆਸਟ੍ਰੇਲੀਆ ਵਾਲਿਆਂ ਨੇ ਕਿਹਾ ਵੀ ਠੀਕ ਹੈ। ਔਰ ਇਹ ਜਿਹੜਾ ਬੀਚ ਵਗੈਰਾ ਅਜੇ ਇਸ ਦੇ ਉੱਤੇ ਪਾਬੰਦੀ ਹੈ, ਪਰ ਉਹਨਾਂ ਨੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਾਂ ਸਾਊਥ ਆਸਟ੍ਰੇਲੀਆ 'ਚ ਉਹਨਾਂ ਨੇ 2% ਲਿਮਿਟ ਔਨ ਗੈਦਰਿੰਗਸ ਟੂ 10 ਪੀਪਲ, ਪਹਿਲਾਂ ਸਿਰਫ 2 ਦੀ ਸੀ, ਹੁਣ ਉਹਨੂੰ ਉਹਨਾਂ ਨੇ 10 ਬੰਦਿਆਂ ਤੱਕ ਕਰ ਦਿੱਤਾ। ਔਰ ਪਰ ਅਜੇ ਵੀ ਉਹਨਾਂ ਨੇ ਆਸਟ੍ਰੇਲੀਆ 'ਚ ਹਦਾਇਤ ਕੀਤੀ ਹੈ ਕਿ ਇਹ ਜਿਹੜੇ ਨੇ ਇਸ ਵੇਲੇ ਜਿਵੇਂ ਆਸਟ੍ਰੇਲੀਅਨ ਬਾਰੇ ਆਇਆ ਕਿ ਉਹਨਾਂ ਚੋਂ 1 ਮਿਲੀਅਨ ਤੋਂ ਜ਼ਿਆਦਾ ਆਸਟ੍ਰੇਲੀਅਨਸ ਨੇ ਕੋਰੋਨਾ ਵਾਇਰਸ ਕੰਟੈਕਟ ਟ੍ਰੇਸਿੰਗ ਐਪ ਜਿਹੜੀ ਆ ਉਹ ਡਾਊਨਲੋਡ ਕੀਤੀ ਹੈ। ਔਰ ਇਹ ਜਿਹੜਾ ਉਹਨਾਂ ਨੂੰ ਇਸ ਤੋਂ ਅੰਦਾਜ਼ਾ ਹੋਏਗਾ ਕਿ ਭਾਈ 15 ਮਿੰਟ ਦੇ ਵਿੱਚ ਵੀ ਜਿਹੜਾ ਨੇੜੇ ਕਲੋਜ਼ ਕੰਟੈਕਟ ਹੈ ਜਿਹੜਾ ਉਹਨੂੰ ਯੂਜ਼ ਕਰਦੇ ਨੇ ਉਹ ਉਸ ਤੋਂ ਲੱਭ ਸਕਣਗੇ। ਸੋ ਕੁੱਲ ਮਿਲਾ ਕੇ ਮੈਂ ਇਸ ਨੂੰ ਇੱਕ ਪੋਜ਼ਿਟਿਵ ਐਂਗਲ ਦੇ ਤੌਰ ਤੇ ਦੇਖਦਾ। ਔਰ ਹੁਣ ਅਸੀਂ ਜੇ ਇੰਗਲੈਂਡ ਦੀ ਗੱਲ ਕਰੀਏ ਤੇ ਉੱਥੇ ਬਹੁਤ ਚੰਗਾ ਲੱਗਾ ਜਦੋਂ ਕਿ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਮਿਸਟਰ ਬੋਰਿਸ ਜੌਨਸਨ, ਉਹਨਾਂ ਨੇ ਪਹਿਲੀ ਵਾਰ ਜਦੋਂ ਕਿ ਉਹ ਖੁਦ ਇਸ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਪਰ ਹੁਣ ਉਹ ਰਿਕਵਰ ਹੋ ਕੇ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਐਡਰੈਸ ਕੀਤੀ, ਕੰਮ ਦੇ ਉੱਤੇ ਮੁੜੇ ਨੇ ਮੰਗਲਵਾਰ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ ਜਿਹੜਾ ਕੋਰੋਨਾ ਵਾਇਰਸ ਦਾ ਟਾਈਡ ਸੀ, ਇਸ ਦੀ ਵੱਡੀ ਛਲ ਇੰਗਲੈਂਡ ਵੱਲ ਸੀ, ਉਸ ਨੂੰ ਅਸੀਂ ਕਾਬੂ ਕਰਨ ਚ ਵੱਲ ਵੱਧ ਰਹੇ ਹਾਂ ਅਸੀਂ। ਪਰ ਉਹਨਾਂ ਨੇ ਬ੍ਰਿਟਿਸ਼ ਪਬਲਿਕ ਨੂੰ ਕਿਹਾ ਕਿ ਅਜੇ ਉਹ ਇੰਪੇਸ਼ੈਂਟ ਨਾ ਹੋਣ, ਲੋਕਡਾਊਨ ਦੇ ਬਾਰੇ ਪੇਸ਼ੈਂਸ ਰੱਖਣ। ਔਰ ਉਹਨਾਂ ਦੇ ਐਗਜ਼ੈਕਟ ਸ਼ਬਦ ਨੇ we are beginning to turn the tide, there are real signs we are passing through the peak, ਕਿ ਅਸੀਂ ਠੀਕ ਇਹ ਸਿੰਬਲ ਨੇ ਕਿ ਅਸੀਂ ਜਿਹੜੀ ਸਿਖਰ ਹੈ ਉਹਨੂੰ ਛੋਹ ਲਿਆ ਔਰ ਅਸੀਂ ਇਸ ਦਾ ਜਿਹੜਾ ਉਹ ਪਾਸਾ ਪਲਟ ਰਹੇ ਹਾਂ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ I ask you to contain your impatience because I believe now we are coming to the end of the first phase of this conflict, ਕਿ ਇਹਦਾ ਪਹਿਲਾ ਫੇਜ਼, ਇਹ ਬੜਾ ਇੰਪੋਰਟੈਂਟ ਲਫ਼ਜ਼ ਹੈ ਕਿਉਂਕਿ ਮੈਂ ਪਹਿਲਾਂ ਵੀ ਇਹ ਕਿਹਾ ਕਿ ਇਹ ਸੈਕੰਡ ਟਾਈਡ ਦੀ ਗੱਲ, ਜਦੋਂ ਪਹਿਲੇ ਟਾਈਡ ਦੀ ਗੱਲ ਕਰ ਰਹੇ ਨੇ ਔਰ ਉਸ ਦੇ ਨਾਲ ਹੀ ਉਹ ਇਹ ਵੀ ਕਹਿ ਰਹੇ ਨੇ ਕਿ ਭਾਈ ਅਸੀਂ ਜਿਹੜਾ ਪਹਿਲਾ ਫੇਜ਼ ਜਿਹੜਾ ਉਹਦੇ ਨਾਲ ਲੜੇ ਆ, ਤੇ ਉਹ ਰਿਮਾਈਂਡ ਕਰਵਾ ਰਹੇ ਨੇ ਕਿ ਐਂਡ ਆਫ ਦਾ ਗੇਮ ਨਹੀਂ ਹੈ। ਸੋ ਇਹ ਸਾਡੇ ਦਰਸ਼ਕਾਂ ਦੇ ਲਈ ਬੜਾ ਇੰਪੋਰਟੈਂਟ ਹੈ ਜਾਣਨਾ ਕਿ ਵੀ ਇਹ ਸਾਰਾ ਪਾਰਟ ਜਿਹੜਾ ਕਿਉਂਕਿ ਇੰਗਲੈਂਡ ਇੱਕ ਐਸਾ ਦੇਸ਼ ਹੈ ਜਿੱਥੇ 20,732 ਤੋਂ ਜ਼ਿਆਦਾ ਮੌਤਾਂ ਜਿਹੜੀਆਂ ਨੇ ਇਸ ਪੀਰੀਅਡ ਦੇ ਵਿੱਚ ਹੋਈਆਂ ਨੇ ਕੋਰੋਨਾ ਵਾਇਰਸ ਦੇ ਨਾਲ। ਔਰ ਉਹਦੇ ਵਿੱਚ ਕਾਫੀ ਜਦੋਂ ਅਸੀਂ
ਅਮਰੀਕਾ ਦੇ ਹਵਾਲੇ ਨਾਲ ਖਾਸ ਤੌਰ ਤੇ ਨਿਊਯਾਰਕ ਦੇ ਕੰਟੈਕਸਟ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਜਿਹੜਾ ਉਹ ਬਹੁਤ ਸਾਰਾ ਜਿਹੜੇ ਸਾਡੇ ਜਾਣੂ ਚਿਹਰੇ ਨੇ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਪਰ ਨਾਲ ਦੀ ਨਾਲ ਜਿਹੜਾ ਦੂਸਰੇ ਪਾਸੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਅਲਟੀਮੇਟਲੀ ਇਹ ਜਿਹੜੀ ਹੈ ਹਕੀਕਤ ਹੈ ਔਰ ਇਸਨੇ ਸਾਨੂੰ ਸਭ ਨੂੰ ਵੀ ਇਹ ਯਾਦ ਦਹਾਨੀ ਕਰਵਾਈ ਹੈ ਕਿ ਅਲਟੀਮੇਟ ਮੌਤ ਇੱਕ ਟਰੂਥ ਹੈ। ਕਿਵੇਂ ਆਏ, ਜਿਵੇਂ ਬਾਬਾ ਕਬੀਰ ਜੀ ਦਾ ਇਹ ਫਰਮਾਨ ਹੈ, ਕਬੀਰ ਕਿਉਂ ਜਾਣਾ ਕਿਵ ਮਰेंगे ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਕਬੀਰ ਸਾਹਿਬ ਫਰਮਾਉਂਦੇ ਨੇ ਕਿ ਭਾਈ ਕਿਵੇਂ ਤੇ ਕਿੱਥੇ ਮੌਤ ਲਿਖੀ ਹੈ ਇਹਦਾ ਕੋਈ ਸਾਨੂੰ ਇਲਮ ਨਹੀਂ ਹੈ, ਇਹ ਸਾਡਾ ਖਾਲਕ ਪਾਲਕ ਨਿਰੰਕਾਰ ਰੱਬ ਜਾਣਦਾ। ਕਬੀਰ ਕਿਉਂ ਜਾਣਾ ਕਿਵ ਮਰेंगे ਕੈਸਾ ਮਰਨਾ, ਕਿਉਂ ਜੀ ਮੌਤ ਸਾਨੂੰ ਮਿਲੇਗੀ। ਪਰ ਇਹ ਉਹਨਾਂ ਨੇ ਦੁਆ ਮੰਗੀ, ਰੱਬ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਜੇਕਰ ਸਾਹਿਬ ਮਨੋ ਨਾ ਵਿਸਰੈ, ਕਿ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਮੌਤ ਆ ਜਾਏ ਪਰ ਜਦੋਂ ਉਹ ਘੜੀਆਂ ਵੀ ਆ ਰਹੀਆਂ ਹੋਣ ਤਾਂ ਜਿਹੜਾ ਸਾਡੇ ਮਨ 'ਚੋਂ ਰੱਬ ਦੀ ਯਾਦ ਨਾ ਭੁੱਲੇ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ, ਕਿ ਉਹੀ ਮੌਤ ਸਲਾਹਣਯੋਗ ਹੈ, ਉਹੀ ਮੌਤ ਸਹਿਜ ਮੌਤ ਹੈ ਜਿਸ ਦੇ ਵਿੱਚ ਰੱਬ ਯਾਦ ਰਹੇ। ਸੋ ਅਸੀਂ ਜਿਹੜੇ ਇਸ ਦੁਨੀਆ ਤੋਂ ਵਿਛੜ ਗਏ ਨੇ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਲਈ ਦੁਆ ਕਰਦੇ ਹਾਂ। ਔਰ ਮੈਂ ਇਸ ਤੋਂ ਪਹਿਲਾਂ ਕਿ ਇਸ ਸੈਗਮੈਂਟ ਨੂੰ ਕੰਕਲੂਡ ਕਰਾਂ, ਵਰਲਡ ਮੀਟਰਸ ਦੀ ਜਿਹੜੀ ਲੇਟੈਸਟ ਜਾਣਕਾਰੀ ਹੈ ਇਸ ਵੇਲੇ ਦੁਨੀਆ 'ਚ ਕਿੰਨੇ ਲੋਕ ਪ੍ਰਭਾਵਿਤ ਨੇ। ਸੋ 3,39,576 ਟੋਟਲ ਕੇਸ ਨੇ ਦੁਨੀਆ 'ਚ ਇਸ ਵੇਲੇ ਕੋਰੋਨਾ ਵਾਇਰਸ ਪੋਜ਼ਿਟਿਵ, ਔਰ ਮੌਤਾਂ ਜਿਹੜੀਆਂ ਨੇ 2,09,731 ਮੌਤਾਂ ਹੋ ਚੁੱਕੀਆਂ ਨੇ ਔਰ 9,15,065 ਲੋਕ ਜਿਹੜੇ ਨੇ ਉਹ ਫੁੱਲੀ ਰਿਕਵਰ ਹੋਏ ਨੇ। ਸੋ ਇਸ ਦੇ ਨਾਲ ਜਿਹੜੀ ਫਿਗਰ ਜਦੋਂ ਅਸੀਂ ਇਹ ਕਹਿੰਦੇ ਆ ਕਿ ਜਿਹੜੀ ਫੁੱਲੀ ਰਿਕਵਰੀ ਹੈ, ਉਸ ਤੋਂ ਇਲਾਵਾ ਜਿਹੜੇ ਅਜੇ ਰਿਕਵਰੀ ਫੇਜ਼ 'ਚ ਵੀ ਨੇ ਉਹਨਾਂ ਚੋਂ ਵੀ 97% ਰਿਕਵਰ ਹੋ ਜਾਂਦੇ ਨੇ। ਸਿਰਫ 3% ਕੇਸ ਟੋਟਲ ਜਿਹੜੇ ਇਨਫੈਕਟਡ ਹੁੰਦੇ ਨੇ ਕੋਰੋਨਾ ਦੇ ਨਾਲ ਉਹਨਾਂ ਨੂੰ ਹੀ ਸੀਰੀਅਸ ਜਾਂ ਕ੍ਰਿਟੀਕਲ ਜਿਹੜਾ ਹੈ ਉਸ ਟਾਈਟਲ ਥੱਲੇ ਰੱਖਿਆ ਜਾਂਦਾ ਹੈ। ਸੋ ਇਸ ਵੇਲੇ ਦੁਨੀਆ 'ਚ 56,457 ਜਿਹੜੇ ਕੇਸ ਨੇ ਉਹ ਕ੍ਰਿਟੀਕਲ ਹਾਲਤ 'ਚ ਨੇ। ਔਰ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਅਸੀਂ ਇਹਨਾਂ ਚੋਂ ਅੱਗੇ 20% ਡੈਥਸ ਦੀ ਗੱਲ ਕਰਦੇ ਸੀ ਕ੍ਰਿਟੀਕਲ ਚੋਂ ਵੀ, ਯਾਨੀ 5 ਕ੍ਰਿਟੀਕਲ ਚੋਂ 4 ਸਰਵਾਈਵ ਕਰਦੇ ਸੀ, 1 ਦੀ ਡੈਥ ਸੀ, ਉੱਥੇ ਫਿਗਰ ਹੁਣ 20% ਤੋਂ ਘਟ ਕੇ 19% ਤੇ ਆ ਗਈ ਹੈ। ਇਹਦਾ ਮਤਲਬ ਇਹ ਹੈ ਕਿ ਬੈਟਰ ਵੈਂਟੀਲੇਟਰਸ ਦਾ ਹੋਣਾ, ਬੈਟਰ ਜਿਹੜਾ ਇੱਕ ਖੌਫ ਚੋਂ ਵੀ ਬਹੁਤ ਸਾਰਾ ਮੈਡੀਕਲ ਅਮਲਾ ਫੈਲਾ ਵੀ ਨਿਕਲਿਆ ਜਾਂ ਜ਼ਿਆਦਾ ਕੇਅਰ ਦਾ ਹੋਣਾ, ਉਹਨੇ ਜਿਹੜਾ ਡੈਥ ਰੇਟ ਕ੍ਰਿਟੀਕਲ ਦਾ 20% ਸੀ ਕ੍ਰਿਟੀਕਲ ਪੇਸ਼ੈਂਟਸ ਦਾ ਉਹਨੂੰ 19% ਤੇ ਲੈ ਆਂਦਾ। ਔਰ ਕੰਟਰੀ ਵਾਈਜ਼ ਜਿਹੜਾ ਇਸ ਵੇਲੇ ਟੋਟਲ ਕਾਊਂਟ ਅਮਰੀਕਾ ਦੇ ਹਵਾਲੇ ਨਾਲ ਹੈ, ਪਿਛਲੇ 24 ਘੰਟੇ ਦੇ ਵਿੱਚ 762 ਮੌਤਾਂ ਹੋਈਆਂ ਨੇ। ਔਰ ਇਸ ਤਰ੍ਹਾਂ ਅਮਰੀਕਾ ਜਿਹੜਾ ਹੈ ਉਸ ਦੇ ਵਿੱਚ ਕੁੱਲ ਮੌਤਾਂ 56,175 ਨੇ, ਜਿਹੜੀਆਂ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਨੇ। ਔਰ ਪਿਛਲੇ 24 ਘੰਟੇ ਦੇ ਵਿੱਚ 12,230 ਨਵੇਂ ਕੇਸ ਆਏ ਨੇ। ਬੇਸ਼ੱਕ ਨਿਊਯਾਰਕ ਦੇ ਵਿੱਚ ਕਰਵ ਜਿਹੜਾ ਉਹ ਥੋੜਾ ਜਿਹਾ ਸਟੇਬਲ ਹੋਇਆ ਹੈ, ਲੇਕਿਨ ਅਸੀਂ ਦੇਖ ਰਹੇ ਹਾਂ ਜਿਵੇਂ ਕੈਲੀਫੋਰਨੀਆ ਦੇ ਇੱਕ ਹਿੱਸੇ 'ਚ ਰਾਈਜ਼ ਹੋਇਆ ਔਰ ਜਿਵੇਂ ਕੁਝ ਸਾਊਥ ਦੀਆਂ ਸਟੇਟਾਂ ਅਮਰੀਕਾ ਦੇ ਵਿੱਚ ਬਹੁਤ ਇੰਪੇਸ਼ੈਂਟ ਹੋ ਰਹੀਆਂ ਖੋਲਣ ਦੇ ਲਈ। ਮੈਨੂੰ ਇਹ ਲੱਗਦਾ ਹੈ, ਰੱਬ ਨਾ ਕਰੇ, ਕਿ ਇਹ ਜਿਹੜੇ ਆਉਣ ਵਾਲੇ ਪੀਰੀਅਡ ਦੇ ਵਿੱਚ ਉਹਨਾਂ ਪਾਸਿਆਂ ਵੱਲ, ਕਿਉਂਕਿ ਉਹ ਸਮਝਦੇ ਨੇ ਕਿ ਭਾਈ ਇਹ ਗਵਾਂਢੀਆਂ ਦੇ ਹੋ ਰਿਹਾ ਸਾਡੇ ਨਹੀਂ ਹੋਣਾ, ਸੋ ਉਹ ਸਫਰ ਕਰ ਸਕਦੇ ਨੇ ਇਸ ਸਾਰੇ ਤੋਂ। ਸਪੇਨ ਦੇ ਵਿੱਚ 331 ਮੌਤਾਂ ਪਿਛਲੇ 24 ਘੰਟੇ ਦੇ ਵਿੱਚ ਹੋਈਆਂ ਔਰ ਟੋਟਲ ਡੈਥਸ ਉਹਨਾਂ ਦੀਆਂ 23,521 ਨੇ। ਇਸੇ ਤਰ੍ਹਾਂ ਇਟਲੀ, ਬਦਕਿਸਮਤੀ ਨਾਲ ਭਾਵੇਂ ਉਹਨਾਂ ਦਾ ਨੰਬਰ ਡੈਥਸ ਦਾ ਘਟ ਰਿਹਾ ਪਰ ਇਟਲੀ ਦੇ ਵਿੱਚ ਵੀ ਪਿਛਲੇ 24 ਘੰਟੇ 'ਚ 333 ਮੌਤਾਂ ਹੋਈਆਂ ਨੇ ਔਰ ਟੋਟਲ 26,977 ਡੈਥਸ ਹੋਈਆਂ। ਫਰਾਂਸ, ਇਸ ਗੱਲ ਦੇ ਲਈ ਮੈਂ ਸਮਝਦਾ ਹਾਂ ਵੀ ਫਰਾਂਸ ਦੇ ਲੋਕਾਂ 'ਚ ਤਸੱਲੀ ਹੋਏਗੀ ਕਿ ਪਿਛਲੇ 24 ਘੰਟੇ ਦੇ ਵਿੱਚ ਕੋਈ ਮੌਤ ਫਰਾਂਸ ਦੇ ਵਿੱਚ ਨਹੀਂ ਹੋਈ, ਲੇਕਿਨ ਉਹਨਾਂ ਦੀਆਂ ਆਲਰੇਡੀ ਜਿਹੜੀਆਂ ਟੋਟਲ ਡੈਥਸ ਫਰਾਂਸ 'ਚ ਹੋ ਚੁੱਕੀਆਂ ਨੇ ਉਹ 22,856 ਨੇ। ਜਰਮਨੀ, ਜਿਹੜੀ ਬੀਬੀ ਦੀ ਮੈਂ ਤਾਰੀਫ ਕੀਤੀ ਹੈ ਕਿ ਉਹਨਾਂ ਨੇ ਬਹੁਤ ਚੰਗਾ ਹੈਂਡਲ ਕੀਤਾ ਹੈ, ਸਿਰਫ 9 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ ਨੇ ਔਰ ਟੋਟਲ ਡੈਥ ਜਰਮਨੀ ਦੀਆਂ 5,985 ਨੇ। ਯੂਕੇ, ਜਦੋਂ ਬੋਰਿਸ ਜੌਨਸਨ ਕਹਿ ਰਹੇ ਨੇ ਕਿ ਵੀ ਅਸੀਂ ਇਹਨੂੰ ਜਿਹੜਾ ਉਹ
ਟੌਪ ਨੂੰ ਹਿੱਟ ਕਰ ਲਿਆ ਔਰ ਉਹਨੂੰ ਅਸੀਂ ਟਾਈਡ ਬਦਲਣ ਵੱਲ ਜਾ ਰਹੇ ਹਾਂ, ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 24 ਘੰਟੇ 'ਚ ਯੂਕੇ ਦੇ ਵਿੱਚ 360 ਮੌਤਾਂ ਹੋਈਆਂ ਨੇ ਔਰ ਟੋਟਲ ਮੌਤਾਂ ਉਹਨਾਂ ਦੀਆਂ 21,092 ਨੇ। ਟਰਕੀ ਦੇ ਵਿੱਚ 95 ਡੈਥਸ ਨੇ ਔਰ ਟੋਟਲ 2,900 ਡੈਥਸ ਨੇ। ਈਰਾਨ, ਹਾਲਾਂਕਿ ਚਾਈਨਾ ਤੋਂ ਬਾਅਦ ਈਰਾਨ ਪ੍ਰਭਾਵਿਤ ਸੀ, ਪਰ ਅਜੇ ਵੀ ਉੱਥੇ ਮੌਤਾਂ ਦਾ ਸਿਲਸਿਲਾ ਜਾਰੀ ਹੈ। 96 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ ਔਰ ਟੋਟਲ ਡੈਥਸ 5,806 ਨੇ। ਰਸ਼ੀਆ ਦੇ ਵਿੱਚ ਵੀ 47 ਮੌਤਾਂ ਪਿਛਲੇ 24 ਘੰਟੇ 'ਚ ਨੇ। ਚਾਈਨਾ, ਭਾਵੇਂ ਉੱਥੇ ਨਵਾਂ ਕੇਸ ਕੋਈ ਸ਼ਾਇਦ ਬਹੁਤੇ ਰਿਪੋਰਟ ਨਹੀਂ ਹੋ ਰਿਹਾ, ਪਰ ਇੱਕ ਕੇਸ, ਇੱਕ ਡੈਥ ਪਿਛਲੇ 24 ਘੰਟੇ 'ਚ ਹੋਈ ਹੈ। ਬ੍ਰਾਜ਼ੀਲ ਦੇ ਵਿੱਚ ਪਿਛਲੇ 24 ਘੰਟੇ 'ਚ 27 ਮੌਤਾਂ ਹੋਈਆਂ ਨੇ, ਕਿਉਂਕਿ ਜਦੋਂ ਅਸੀਂ ਬ੍ਰਾਜ਼ੀਲ ਦੀ ਗੱਲ ਕਰਦੇ ਹਾਂ ਤਾਂ ਜ਼ਾਹਰ ਹੈ ਸਾਊਥ ਅਮਰੀਕਾ ਸਾਡੇ ਧਿਆਨ 'ਚ ਹੁੰਦਾ ਹੈ ਕਿ ਭਾਈ ਉੱਥੇ ਵੀ ਜਦੋਂ ਸਪਰੈਡ ਹੋਏ ਜਿਸ ਅੰਦਾਜ਼ ਦੇ ਵਿੱਚ ਉਹ ਬਹੁਤ ਨੁਕਸਾਨਦੇਹ ਹੋਏਗਾ, ਕਿਉਂਕਿ ਉੱਥੇ ਵੀ ਕਾਫੀ ਗੁਰਬਤ ਹੈ ਔਰ ਉਸ ਲੈਵਲ ਦੀਆਂ ਫੈਸਿਲਿਟੀਜ਼ ਨਹੀਂ ਨੇ ਮੈਡੀਕਲ ਜਿਵੇਂ ਅਮਰੀਕਾ ਔਰ ਯੂਰਪ ਦੇ ਵਿੱਚ ਨੇ। ਔਰ ਇਹਨਾਂ ਫੈਸਿਲਿਟੀਜ਼ ਦੇ ਹੁੰਦਿਆਂ ਵੀ ਜੇ ਇੰਨੀ ਵੱਡੀ ਗਿਣਤੀ 'ਚ ਮੌਤਾਂ ਹੋਈਆਂ ਤੇ ਸਾਊਥ ਅਮਰੀਕਾ ਜਾਂ ਸਾਊਥ ਏਸ਼ੀਆ ਸਾਡਾ ਜਾਂ ਅਨਫੋਰਚੂਨੇਟਲੀ ਅਫਰੀਕਾ, ਜੇ ਉਹ ਪ੍ਰਭਾਵਿਤ ਹੁੰਦੇ ਨੇ ਤਾਂ ਇਹ ਫਿਗਰਸ ਫਿਰ ਬਹੁਤ ਜ਼ਿਆਦਾ ਹੋਣਗੇ। ਬ੍ਰਾਜ਼ੀਲ ਦੇ ਵਿੱਚ 27 ਮੌਤਾਂ ਹੋਈਆਂ ਨੇ ਔਰ ਟੋਟਲ ਮੌਤਾਂ ਬ੍ਰਾਜ਼ੀਲ 'ਚ ਇਸ ਵੇਲੇ 4,298 ਨੇ। ਕੈਨੇਡਾ 'ਚ ਵੀ ਜਿਹੜੀ ਗਿਣਤੀ ਹੈ ਪਿਛਲੇ 24 ਘੰਟੇ 'ਚ 141 ਮੌਤਾਂ ਕੈਨੇਡਾ 'ਚ ਹੋਈਆਂ ਨੇ। ਟੋਟਲ 2,701 ਡੈਥਸ ਨੇ। ਬੈਲਜੀਅਮ, ਯੂਰਪ 'ਚ ਅਜੇ ਉੱਥੇ ਸਿਲਸਿਲਾ ਜਾਰੀ ਹੈ। 113 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ। ਟੋਟਲ ਡੈਥ 7,207 ਨੇ। ਨੀਦਰਲੈਂਡਸ, ਸਾਡਾ ਹਾਲੈਂਡ, 43 ਮੌਤਾਂ ਪਿਛਲੇ 24 ਘੰਟੇ, 4,518 ਟੋਟਲ ਡੈਥਸ ਨੇ। ਸਵਿਟਜ਼ਰਲੈਂਡ ਵੀ ਅਜੇ ਉਸ ਮੌਤ ਦੇ ਸਾਏ 'ਚੋਂ ਨਿਕਲਿਆ ਨਹੀਂ ਹੈ। 30 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ, 1,640 ਟੋਟਲ ਡੈਥਸ ਨੇ। ਇੰਡੀਆ 5 ਮੌਤਾਂ ਪਿਛਲੇ ਭਾਵੇਂ 24 ਘੰਟੇ 'ਚ ਹੋਈਆਂ ਪਰ ਔਰ ਟੋਟਲ ਉਹਨਾਂ ਦੀ 886 ਨੇ। 28,380 ਲੋਕ ਜਿਹੜੇ ਨੇ ਪ੍ਰਭਾਵਿਤ ਨੇ। ਔਰ ਮੈਂ ਅਹਿਮਦਾਬਾਦ ਦੇ ਹਵਾਲੇ ਨਾਲ ਦੇਖ ਰਿਹਾ ਸੀ ਉਹਨਾਂ ਦੇ ਐਕਸਪਰਟਸ ਦਾ, ਉਹਨਾਂ ਨੇ ਕਿਹਾ ਕਿ ਵੀ ਜਿਸ ਤੇਜ਼ੀ ਨਾਲ ਅਹਿਮਦਾਬਾਦ ਸਪਰੈਡ ਹੋਇਆ ਔਰ ਜੇ ਇਹ ਜਾਰੀ ਰਹਿੰਦਾ ਹੈ ਤੇ ਮਈ ਮਹੀਨੇ ਤੱਕ 80,000 ਤੋਂ ਜ਼ਿਆਦਾ ਕੇਸ ਕੱਲੇ ਅਹਿਮਦਾਬਾਦ ਦੇ ਵਿੱਚ ਹੋ ਸਕਦੇ ਨੇ। ਇਸੇ ਤਰ੍ਹਾਂ ਜਿਹੜੀ ਇਸ ਵੇਲੇ ਵਰਸਟ ਹਿੱਟ ਸਟੇਟ ਹੈ ਭਾਰਤ ਦੀ, ਉਹ ਮਹਾਰਾਸ਼ਟਰ ਹੈ। ਮਹਾਰਾਸ਼ਟਰ ਦੇ ਵਿੱਚ ਵੀ ਬੰਬੇ ਸਭ ਤੋਂ ਜ਼ਿਆਦਾ ਹਿੱਟ ਹੈ। ਔਰ ਮੈਂ ਇਹ ਅਫਸੋਸ ਨਾਲ ਦੇਖ ਰਿਹਾ ਸੀ ਕਿ ਕਿਸ ਹੱਦ ਤੱਕ ਲਾਪਰਵਾਹੀ ਹੈ। ਅਸੀਂ ਵੀ ਇਸ ਇਸ਼ੂ ਤੇ ਗੱਲ ਕੀਤੀ ਕਿ 3,000 ਸਿੱਖ ਯਾਤਰੀ ਹਜ਼ੂਰ ਸਾਹਿਬ, ਤਖਤ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੂੰ ਗਏ, ਨੰਦੇੜ 'ਚ ਫਸੇ ਹੋਏ ਨੇ। 1 ਮਹੀਨੇ ਤੋਂ ਉੱਥੇ ਉਹ ਬੈਠੇ ਸੀ। ਹੁਣ ਉੱਥੇ ਉਹਨਾਂ ਦੀ ਪ੍ਰੋਪਰ ਟੈਸਟਿੰਗ ਵੀ ਨਹੀਂ ਹੋਈ। ਉਹਨਾਂ ਨੂੰ ਲਿਆਉਣ ਦੇ ਲਈ ਜੇ ਉਹਨਾਂ ਦੇ ਚੀਫ ਮਿਨਿਸਟਰ ਨੇ ਕਿਹਾ ਇਹਨੂੰ, ਅਮਿਤ ਸ਼ਾਹ ਨੂੰ, ਕਿ ਭਾਈ ਜਹਾਜ਼ ਟ੍ਰੇਨ ਭੇਜੋ, ਤੇ ਉਹਨਾਂ ਨਾ ਕਰ ਦਿੱਤੀ। ਹੁਣ ਜਦੋਂ ਬੱਸਾਂ ਰਾਹੀਂ ਉਹ ਆਏ ਨੇ ਤੇ ਇਹ ਖਬਰ ਜਿਹੜੀ ਕਰੰਟ ਮੈਂ ਹੁਣੇ ਹੀ ਦੇਖ ਰਿਹਾ ਕਿ ਜਿਹੜੇ ਆਏ ਨੇ ਉਹਨਾਂ ਚੋਂ 9 ਕੇਸ ਜਿਹੜੇ ਨੇ ਉਹ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਹੁਣ ਇਹਦੇ ਦੇਖਣ ਵਾਲੀ ਗੱਲ ਇਹ ਹੈ ਕਿ 1 ਮਹੀਨਾ ਉਹ ਮਹਾਰਾਸ਼ਟਰ 'ਚ ਰਹੇ, ਉੱਥੇ ਸਨ ਆਉਣ ਤੋਂ ਪਹਿਲਾਂ ਕਿ ਉਹਨਾਂ ਦੇ ਟੈਸਟ ਨਹੀਂ ਕੀਤਾ ਗਿਆ। ਔਰ ਮੈਨੂੰ ਇਸ ਗੱਲ ਦਾ ਫਿਕਰ ਹੈ ਕਿ ਇਹ ਉਹਨਾਂ 9 ਕੇਸਾਂ ਨੂੰ ਹੀ ਪਹਿਲਾਂ ਹੀ ਉਹਨਾਂ ਨੇ ਵਾਇਰਸ ਨੂੰ, ਜਿਹੜਾ ਕਰੋਨਾ ਨੂੰ, ਪਹਿਲਾਂ ਸਿੱਖਾਂ ਦੇ ਨਾਲ, ਜਿਵੇਂ ਗ੍ਰੰਥੀ ਬਲਦੇਵ ਸਿੰਘ ਨੂੰ ਸੁਪਰ ਸਪਰੈਡਰ ਕਿਹਾ, ਬਾਅਦ ਦੇ ਵਿੱਚ ਉਹਨੂੰ ਤਬਲੀਗੀ ਜਮਾਤ ਨਾਲ ਬਣਾ ਕੇ ਉਹਦਾ ਮੁਸਲਮਾਨ ਅਵਤਾਰ ਬਣਾ ਦਿੱਤਾ ਹੈ ਕਿ ਵੀ ਇਹ ਹੁਣ ਤਖਤ ਹਜ਼ੂਰ ਸਾਹਿਬ ਨੂੰ ਵੀ ਨੈਗੇਟ ਕਰਨਗੇ। ਇਹ ਪ੍ਰਚਾਰ ਕੇ ਕਿ ਜਿਹੜੇ 9 ਨੇ ਉਹਦੇ ਚੋਂ ਪੋਜ਼ਿਟਿਵ ਨਿਕਲੇ। ਹਾਲਾਂਕਿ ਸਾਡੇ ਇੱਕ ਦਰਸ਼ਕ ਵੀਰ ਨੇ ਇੱਕ ਬੜਾ ਸੋਹਣਾ ਕਮੈਂਟ ਕੀਤਾ ਸੀ। ਉਹਨੇ ਕਿਹਾ ਜੀ ਇਹ ਕਰੋਨਾ ਵਾਇਰਸ ਜੰਮੀ ਚੀਨ ਦੇ ਵਿੱਚ, ਪੜੀ ਜਿਹੜੀ ਇਟਲੀ ਦੇ ਵਿੱਚ, ਜਵਾਨ ਅਮਰੀਕਾ 'ਚ ਹੋਈ ਤੇ ਹਿੰਦੁਸਤਾਨ 'ਚ ਜਾ ਕੇ ਮੁਸਲਮਾਨ ਹੋ ਗਏ। ਸੋ ਜ਼ਾਹਰਾ ਤੌਰ ਤੇ ਇਹਨਾਂ ਨੇ ਉੱਥੇ ਤਾਂ ਇਹਦੇ ਮਗਰ ਇਹਨੂੰ ਸਿੱਖਾਂ ਦੇ ਨਾਲ, ਤਬਲੀਗੀਆਂ ਦੇ ਨਾਲ, ਡਾਇਸਪੋਰਾ ਨਾਲ ਜੋੜ ਕੇ ਬਦਨਾਮੀ ਦੀ ਲਾਈਨ ਰੱਖੀ ਹੈ। ਔਰ ਜਿਸ ਕਿਸਮ ਦੀਆਂ ਉੱਥੇ ਜਿਹੜੀਆਂ ਇਹ ਅਬਲ ਟਬਲੀਆਂ ਮਾਰ ਰਹੇ ਨੇ ਸਾਰੇ, ਮੋਦੀ ਆਪਣਾ ਕਾੜਾ ਵੇਚ ਰਿਹਾ ਕਿ ਆਹ ਕਾੜਾ ਪੀਓ ਠੀਕ ਹੋਏਗਾ। ਕੋਈ ਨਾਲ ਹੀ ਨਾਲ ਕਹਿ ਰਿਹਾ ਕਿ ਜੀ ਇਹ पहले दुनिया ने हमारे योगा को समझा, अब ये कोरोना के बाद हमारा आयुर्वेद भी वो समझेंगे कि आयुर्वेद क्या है। ਹੁਣ ਤੁਸੀਂ ਦੇਖੋ ਕਿ ਵੀ ਕਿਸ ਹੱਦ ਤੱਕ ਇਹ ਕਮੀਨਗੀ ਹੈ, ਇਹ ਜਾਣਦਿਆਂ ਹੋਇਆਂ ਵੀ ਕਿ ਤੁਹਾਡੇ ਕੋਲ ਬੇਸਿਕ ਜਿਹੜੀਆਂ ਨੇ ਉਹ ਚੀਜ਼ਾਂ ਵੀ ਨਹੀਂ ਨੇ
ਨਹੀਂ ਲੋਕਾਂ ਨੂੰ ਤੁਸੀਂ ਰੋਲ ਰਹੇ ਹੋ। ਔਰ ਆਗਰੇ ਦੇ ਹਵਾਲੇ ਨਾਲ ਇਹ ਖਬਰ ਹੈ ਕਿ ਸਭ ਤੋਂ ਵੱਡੀ ਕੁਆਰੰਟਾਈਨ ਉੱਥੇ ਬਣਾਈ ਹੋਈ ਹੈ, 4000 ਬੰਦਾ ਹੈ, ਔਰ ਉੱਥੇ ਲੋਕ ਚੀਕਾਂ ਮਾਰ 200 ਬੰਦਾ ਉੱਥੇ ਡੱਕਿਆ ਹੈ, ਉਹਨਾਂ ਨੂੰ ਉਹ ਸੁੱਟ ਰਹੇ ਨੇ, ਦੂਰੋਂ ਬ੍ਰੈਡ ਮਾਰ ਰਹੇ ਨੇ, ਕਿਸੇ ਦੇ ਸਿਰ 'ਚ ਵੱਜਦੀ ਹੈ, ਕਿਸੇ ਦੂਜੇ। ਉਹਨਾਂ ਨੇ ਅੱਜ ਮੇਨ ਖਬਰ ਹੈ, ਉਹਨਾਂ ਨੇ ਕਿਹਾ ਓਏ ਸਾਨੂੰ ਤੁਸੀਂ ਜਾਨਵਰਾਂ ਤੋਂ ਬਦਤਰ ਜਿਹੜਾ ਉਹ ਟ੍ਰੀਟ ਕਰ ਰਹੇ ਹੋ। ਉਹਨੇ ਕਿਹਾ ਜਿਹਨੂੰ ਨਹੀਂ ਵੀ ਸੀ ਕਰੋਨਾ ਉਹਨੂੰ ਵੀ ਹੋ ਗਈ ਹੈ। ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਹੁਣ ਇਨਕੁਆਇਰ ਕਰ ਰਹੇ ਹਾਂ ਕਿ ਉਹਦੀ ਇਨਕੁਆਇਰੀ ਬਿਠਾਤੀ ਹੈ ਕੀ ਹੈ। ਔਰ ਇਹੀ ਹਾਲ ਉੱਥੇ ਬਹੁਤ ਸਾਰੇ ਥਾਵਾਂ ਦੇ ਉੱਤੇ ਹਸਪਤਾਲਾਂ ਦਾ ਹੋ ਰਿਹਾ ਕਿ ਭਾਈ ਕੁਛ ਨਹੀਂ ਹੈ ਉਹਨਾਂ ਦੇ ਕੋਲ, ਜਿਹੜੇ ਵਿਚਾਰੇ ਡਾਕਟਰ ਜਾਂ ਨਰਸਿਸ ਉਹਨਾਂ ਦੇ ਕੋਲ ਕੋਈ ਜਿਹੜਾ ਉਹ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ ਵੀ ਨਹੀਂ ਹੈ, ਗਲਵਜ਼ ਤੱਕ ਨਹੀਂ ਨੇ, और बाहर बैठे मन की बात दे विच जबलियां मार रहा है कि दुनिया अब हमारे आयुर्वेद को समझ जाएगी जैसे योगा को समझ गई। सो ये जेड़ा भारत दा हाल है हकीकतन उत्थे हालत बहुत माड़ी है। स्वीडन के हवाले नाल भी मैं देख रहे हैं अनफॉर्चुनेटली 80 मौतां ने पिछले 24 घंटे और टोटल डेथ्स 2274 ने। पाकिस्तान दे विच भी पिछले 24 घंटे 11 मौतां हुई हैं, टोटल 292 डेथ्स ने और टोटल केस उन्हां दे 13,915 ने। हालांकि बहुत सारियां जड़ियां ने वो पॉजिटिव डिवेलपमेंट्स भी ने, लेकिन मैं समझदा है कि इस गल दा ध्यान रखण दी लोड़ है। जिवें बांग्लादेश दे हवाले नाल मैं देख रहा सी कि उन्हां दा चीफ क्लैरिक जिहड़े वड्डे मौलवी ने उन्हें जदों कि ये नमाज पढ़ाई रमजान दे शुरू होण ते और उस तो बाद कुछ देर बाद ਉਹਦਾ ਟੈਸਟ ਕੀਤਾ ਗਿਆ ਤੇ ਉਹ ਕਰੋਨਾ ਪੋਜ਼ਿਟਿਵ ਸੀ। ਸੋ ਮੈਂ ਸਮਝਦਾ ਹਾਂ ਵੀ ਅਸੀਂ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਅਸੀਂ ਆਪਣੇ ਗੁਰਦੁਆਰਾ ਸਾਹਿਬਾਨ ਨਹੀਂ ਜਾ ਪਾ ਰਹੇ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਜੇ ਨਾਰਮਲ ਹੁੰਦਾ ਤੇ ਨਿਊਯਾਰਕ ਦੇ ਵਿੱਚ ਸਭ ਤੋਂ ਵੱਡੀ ਸਿੱਖ ਡੇ ਪੈਰੇਡ ਈਸਟ ਕੋਸਟ ਦੀ ਹੁੰਦੀ ਹੈ, 80-90 ਹਜ਼ਾਰ ਸਿੱਖ ਇਕੱਠੇ ਹੁੰਦੇ ਨੇ। ਔਰ ਲਗਾਤਾਰਤਾ ਨਾਲ ਜਦੋਂ ਤੋਂ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਜੂਨ 1984, ਉਸ ਤੋਂ ਬਾਅਦ ਇਹ ਸਿੱਖ ਡੇ ਪੈਰੇਡ ਸਾਡੀ ਖਾਲਿਸਤਾਨੀ ਬੁਲੰਦ ਆਵਾਜ਼ ਦੀ ਪ੍ਰਤੀਕ ਰਹੀ ਹੈ। ਇਸ ਦੇ ਵਿੱਚ ਨਿਊਯਾਰਕ ਦੇ ਮੇਅਰ ਵੀ ਪਿਛਲੇ ਸਾਲ ਸ਼ਾਮਲ ਹੋਏ, ਇਹਨਾਂ ਦੇ ਚੱਕ ਸ਼ੂਮਰ ਸੈਨੇਟਰ ਵੀ ਇੱਥੇ ਆਏ ਹੋਏ ਨੇ ਔਰ ਅਸੀਂ ਇਹ ਮਿਸ ਕਰ ਰਹੇ ਹਾਂ ਸਾਰੇ ਨੂੰ, ਲੇਕਿਨ ਇਸ ਨੂੰ ਅਸੀਂ ਗੁਰੂ ਦਾ ਭਾਣਾ ਮੰਨਦੇ ਹਾਂ। ਸੋ ਮੈਂ ਸਮਝਦਾ ਕਿ ਬਈ ਸਾਡੇ ਮੁਸਲਮਾਨ ਭਰਾ ਭੈਣ ਜਿਹੜੇ ਇਸ ਵੇਲੇ ਇਸ ਰਮਜ਼ਾਨ ਦੇ ਮਹੀਨੇ 'ਚ ਜ਼ਾਹਿਰ ਹੈ ਮਸਜਿਦ ਦੇ ਵਿੱਚ ਨਮਾਜ਼ ਨਹੀਂ ਪੜ੍ਹ ਪਾਉਂਦੇ ਬਹੁਤ ਸਾਰੀਆਂ ਥਾਵਾਂ ਤੇ, ਪਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਨੂੰ ਜਿਹੜਾ ਹੈ ਉਹ ਕਿਸੇ ਹੋਰ ਟੈਸਟ ਨਾਲ ਨਾ ਜੋੜਿਆ ਜਾਏ। ਇਹ ਪ੍ਰੀਕਾਸ਼ਨ ਪ੍ਰੀਵੈਂਸ਼ਨ ਇਹ ਵੀ ਸਾਨੂੰ ਹਦਾਇਤ ਹੈ। ਔਰ ਮੈਂ ਸਮਝਦਾ ਵੀ ਇਸਲਾਮ ਦੇ ਹਵਾਲੇ ਨਾਲ ਵੀ ਜਿੰਨਾ ਕੁ ਮੈਂ ਸੁਣਿਆ ਜਾਂ ਥੋੜਾ ਬਹੁਤ ਪੜ੍ਹਿਆ, ਮੈਂ ਸਮਝਦਾ ਕਿ ਵੀ ਬਹੁਤ ਕੁਛ ਜਿਹੜਾ ਹੈ ਉਹ ਅੱਲਾ ਦੀ ਨਜ਼ਰ ਹੁੰਦਾ ਹੈ, ਪਰ ਇਹ ਵੀ ਇਸ ਗੱਲ ਦਾ ਵੀ ਧਿਆਨ ਰਹੇ ਕਿ ਸਾਡੀ ਸਮਝ ਸਾਡੀ ਅਕਲ ਵੀ ਅੱਲਾ ਦੀ ਦਿੱਤੀ ਹੋਈ ਹੈ ਔਰ ਉਹਦੇ 'ਚ ਅਸੀਂ ਫੈਸਲਾ ਕਰੀਏ ਕਿ ਕਿਹੜੀ ਗੱਲ ਜਿਹੜੀ ਹੈ ਉਹ ਦੂਸਰਿਆਂ ਦੇ ਭਲੇ ਲਈ ਹੈ। ਜਿਹੜਾ ਬੇਸ਼ੱਕ ਅਸੀਂ ਕਿਸੇ ਹੱਦ ਤੱਕ ਵੀ ਜਾਣ ਲਈ ਤਿਆਰ ਹੋਈਏ ਆਪਣੇ ਫੇਥ ਦੇ ਲਈ, ਮੌਤ ਲਈ ਵੀ, ਪਰ ਜੇ ਸਾਡੀ ਵਜ੍ਹਾ ਕਰਕੇ ਕੋਈ ਹੋਰ ਪ੍ਰਭਾਵਿਤ ਹੁੰਦਾ ਹੈ ਜਿਹਦਾ ਕੋਈ ਕਸੂਰ ਨਹੀਂ ਹੈ ਤੇ ਫਿਰ ਜ਼ਾਹਿਰ ਹੈ ਕਿ ਅਸੀਂ ਵੀ ਜਵਾਬਦੇਹ ਹੋਵਾਂਗੇ ਰੱਬ ਨੂੰ। ਸੋ ਕੁੱਲ ਮਿਲਾ ਕੇ ਅਸੀਂ ਅਗੇਨ ਉਹਨਾਂ ਸਾਰਿਆਂ ਦੇ ਲਈ ਜਿਹੜੇ ਫਰੰਟ ਫੁੱਟ ਦੇ ਉੱਤੇ ਇਸ ਲੜਾਈ ਨੂੰ ਲੜ ਰਹੇ ਨੇ, ਡਾਕਟਰਸ, ਨਰਸਿਸ, ਲੈਬ ਟੈਕਨੀਸ਼ੀਅਨ, ਸਾਰਾ ਸੈਨੀਟੇਸ਼ਨ ਨਾਲ ਸੰਬੰਧਿਤ ਸਟਾਫ, ਕ੍ਰੀਮੇਸ਼ਨ, ਗ੍ਰੇਵਯਾਰਡਸ ਦੇ ਵਿੱਚ ਅਟੈਂਡ ਕਰਨ ਵਾਲੇ, ਐਸੈਂਸ਼ੀਅਲ ਸਰਵਿਸਿਜ਼ ਔਰ ਸਾਡੇ ਟਰੱਕਰ ਭਰਾ ਦੂਜੇ ਜਿਹੜੇ ਹਰ ਪਾਸੇ ਪਹੁੰਚ ਰਹੇ ਨੇ ਔਰ ਹਜ਼ਾਰਾਂ ਨਹੀਂ ਇਸ ਵੇਲੇ ਲੱਖਾਂ ਦੀ ਗਿਣਤੀ 'ਚ ਉਹ ਵਲੰਟੀਅਰ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਘਰਾਂ 'ਚ ਬੈਠੇ ਨੇ ਉਹਨਾਂ ਦੀ ਮਦਦ ਦੇ ਲਈ ਜਿਹੜਾ ਉਹ ਪਹੁੰਚ ਰਹੇ ਨੇ, ਉਹਨਾਂ ਦੀ ਮਦਦ ਕਰ ਰਹੇ ਨੇ ਦਿਨ ਰਾਤ। ਔਰ ਜਿਵੇਂ ਸਿੱਖ ਕੌਮ ਦੇ ਹਵਾਲੇ ਨਾਲ ਇਹ ਇੱਕ ਫਖਰ ਦੀ ਗੱਲ ਹੈ। ਮੈਂ ਕੱਲ ਹੀ LA ਟਾਈਮਸ ਦੀ ਇੱਕ ਖਬਰ ਰਿਵਰਸਾਈਡ ਗੁਰਦੁਆਰੇ ਦੇ ਹਵਾਲੇ ਨਾਲ ਸੀ, ਉਹਨਾਂ ਨੇ ਪੂਰੀ ਡੀਟੇਲ 'ਚ ਦਿੱਤਾ ਕਿ ਕਿਵੇਂ 15,000 ਤੋਂ ਜ਼ਿਆਦਾ ਲੋਕਾਂ ਨੂੰ ਜਿਹੜਾ ਉਹ ਟੇਕ ਅਵੇ ਫੂਡ ਹੈ ਬਾਹਰ ਡਰਾਈਵੇ ਦੇ ਥਰੂ ਉੱਥੇ ਦਿੱਤਾ ਜਾ ਰਿਹਾ। 25,000 ਤੋਂ ਜ਼ਿਆਦਾ ਮਾਸਕ ਜਿਹੜੀਆਂ ਨੇ ਉਹਨਾਂ ਨੇ ਹੈਲਥ ਵਰਕਰਸ ਨੂੰ ਦਿੱਤੀਆਂ ਨੇ ਘਰੋਂ ਘਰੀ ਨੀਡਸ। ਔਰ LA ਟਾਈਮਸ ਨੇ ਕਿਹਾ ਵੀ ਇਹ ਯੂਨੀਕ ਕਮਿਊਨਿਟੀ ਹੈ ਜਿਹਨੇ ਇਸ ਵੇਲੇ ਬਾਹਰ ਨਿਕਲ ਕੇ ਦੱਸ ਦਿੱਤਾ ਹੈ ਕਿ ਸਹੀ ਮਾਇਨਿਆਂ 'ਚ ਰੱਬ ਦੇ ਬੰਦੇ ਹੋਣ ਦਾ ਮਤਲਬ ਕੀ ਹੈ। ਔਰ ਇਹ ਕਹਾਣੀ ਇੰਨੀਆਂ ਸਟੋਰੀਜ਼ ਨੇ ਕਿ ਅਸੀਂ ਉਹਨਾਂ ਦਾ ਮੈਂਸ਼ਨ ਵੀ ਨਹੀਂ ਕਰ ਸਕਦੇ। ਔਰ ਇਸ ਡਰਾਮੇਬਾਜ਼ੀ ਦੇ ਵਿੱਚ ਇਹ ਦੇਖਦੇ ਹਾਂ ਅੱਜ ਇੱਕ ਖਬਰ ਜਿਹੜੀ
ਦਿੱਲੀ ਦੇ ਹਵਾਲੇ ਨਾਲ ਸੀ ਕਿ ਕਿਵੇਂ ਦਿੱਲੀ ਪੁਲਿਸ ਨੇ ਇੱਕ ਪੂਰਾ 200 ਤੋਂ ਜ਼ਿਆਦਾ ਉਹਨਾਂ ਦੇ ਮੋਟਰਸਾਈਕਲ, ਜਿਹਨੂੰ ਉਹਨਾਂ ਦਾ ਪੁਲਿਸ ਕਮਿਸ਼ਨਰ ਲੀਡ ਕਰ ਰਿਹਾ ਸੀ, ਬੰਗਲਾ ਸਾਹਿਬ ਦੀ ਜਿਹੜੀ ਆ ਉਹਨਾਂ ਨੇ ਪਰਿਕਰਮਾ ਕੀਤੀ। ਦਿੱਲੀ ਪੁਲਿਸ ਪਰਫਾਰਮ ਪਰਿਕਰਮਾ ਆਫ ਬੰਗਲਾ ਸਾਹਿਬ ਗੁਰਦੁਆਰਾ ਟੂ ਐਕਸਪ੍ਰੈਸ ਗ੍ਰੈਟੀਟਿਊਡ। ਇਹ ਜੀ ਅਸੀਂ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਗ੍ਰੈਟੀਟਿਊਡ ਸਿੱਖ ਕੌਮ ਦਾ, ਕਿਉਂਕਿ 1.5 ਲੱਖ ਲੋਕਾਂ ਨੂੰ ਰੋਜ਼ਾਨਾ ਜਿਹੜਾ ਫੀਡ ਕੀਤਾ ਜਾ ਰਿਹਾ। ਗੁਰਦੁਆਰਾ ਕਮੇਟੀ ਵੱਲੋਂ ਥਾਂ ਥਾਂ ਲੰਗਰ ਲੱਗੇ ਹੋਏ ਨੇ ਔਰ ਡੀਸੀਪੀ ਨਾਰਥ ਦਿੱਲੀ ਈਸ਼ ਸਹਿਗਲ ਨੇ, ਈਸ਼ ਸਿੰਗਲ, ਉਹਨੇ ਲੀਡ ਕੀਤਾ। 35 ਪੁਲਿਸ ਦੀਆਂ ਗੱਡੀਆਂ ਸੀ, 60 ਮੋਟਰਸਾਈਕਲ ਸੀ, ਉਹਦੀ ਪਿਕਚਰ ਹੈ ਔਰ ਵੀਡੀਓਜ਼ ਘੁੰਮ ਰਹੀਆਂ। ਉਹਨਾਂ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਔਰ ਉਹਨਾਂ ਨੇ ਸਿੱਖਾਂ ਨੂੰ ਥੈਂਕਸ ਕੀਤਾ ਕਿ ਇਨਸੈਸੈਂਟ ਲੰਗਰ ਫॉर द ਨੀਡੀ ਐਂਡ ਪੂਅਰ while the nation is battling corona virus and lockdown challenge। ਔਰ ਅਸੀਂ ਸਮਝਦੇ ਹਾਂ ਕਾਸ਼ ਇਹ ਦਿੱਲੀ ਪੁਲਿਸ ਨੂੰ ਯਾਦ ਹੋਏ ਕਿ ਇਸੇ ਦਿੱਲੀ ਦੀਆਂ ਸ਼ਹਿਰਾਂ 'ਚ ਅੱਜ ਜਿਸ ਬੰਗਲਾ ਸਾਹਿਬ ਦੀ ਇਹ ਪਰਿਕਰਮਾ ਕਰ ਰਹੇ ਨੇ, ਕਿਵੇਂ ਭੀੜਾਂ ਨੇ ਹਜ਼ਾਰਾਂ ਦੀ ਗਿਣਤੀ ਸਿੱਖਾਂ ਨੂੰ ਜਿਉਂਦੇ ਸਾੜਿਆ ਸੀ। ਔਰ ਇਹੀ ਪੁਲਿਸ ਵਾਲੇ ਜਿਹੜੇ ਨੇ ਉਹਨਾਂ ਦੇ ਮਦਦਗਾਰ ਸੀ। ਕਈ ਹਾਲਤਾਂ ਜੇ ਪੁਲਿਸ ਵਾਲੇ ਸਿੱਖਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੇ ਹਥਿਆਰ ਲੈ ਲੈਂਦੇ ਸੀ ਕਿ ਕੋਈ ਨਹੀਂ ਅਸੀਂ ਤੁਹਾਨੂੰ ਪ੍ਰੋਟੈਕਟ ਕਰਾਂਗੇ, ਤੇ ਭੀੜ ਨੂੰ ਕਹਿੰਦੇ ਸੀ ਕਿ ਹੁਣ ਜਾਓ, ਜਿਹੜੇ ਨੇ ਉਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਹੈ। ਇਸੇ ਹੀ ਬੰਗਲਾ ਸਾਹਿਬ, ਇਸੇ ਹੀ ਸੀਸਗੰਜ, ਇਸੇ ਹੀ ਰਕਾਬਗੰਜ ਦੇ ਬਾਹਰ ਹਿੰਸਕ ਭੀੜਾਂ ਨੇ ਜਿਉਂਦਿਆਂ ਸਿੱਖਾਂ ਨੂੰ ਸਾੜਿਆ ਸੀ। ਜੇ ਇਸ ਦੌਰ 'ਚ ਇਹਨਾਂ ਬੇਸ਼ਰਮਾਂ ਨੂੰ ਔਰ ਕਿਰਤਕਣਾਂ ਨੂੰ, ਨਾ ਸ਼ੁਕਰਿਆਂ ਨੂੰ ਇਹ ਸਮਝ ਆ ਜਾਏ ਕਿ ਭਾਈ ਇਨਸਾਨ ਨੂੰ ਇਨਸਾਨ ਸਮਝੋ, ਪਰ ਇਹਨਾਂ ਨੇ ਕੋਈ ਸਬਕ ਨਹੀਂ ਸਿੱਖਿਆ। ਜੋ ਪੁਲਿਸ ਨੇ ਨਵੰਬਰ 84 ਚ ਰੋਲ ਅਦਾ ਕੀਤਾ ਸੀ, ਉਹੀ ਰੋਲ ਉਹਨਾਂ ਨੇ ਪਿਛਲੇ ਸਾਲ ਦਿੱਲੀ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਜਿਹੜੀ ਹਿੰਸਕ ਪੀੜਾ ਨੇ ਕੀਤਾ, ਉਦੋਂ ਵੀ ਕੀਤਾ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਜਿਵੇਂ ਇੱਕ ਕਹਾਣੀ ਹੈ ਕਿ ਇੱਕ ਬਿੱਛੂ ਰੁੜਿਆ ਜਾਂਦਾ ਹੈ, ਇੱਕ ਫਕੀਰ ਨਹਾਰਨ ਲੱਗਾ ਦਰਿਆ ਦੇ ਵਿੱਚ, ਉਹਨੇ ਦੇਖਿਆ, ਉਹਨੂੰ ਪਾਸੇ ਕਰ ਦਿੰਦਾ ਹੈ ਔਰ ਫਿਰ ਉਹ ਬਿੱਛੂ ਨੂੰ ਡੰਗ ਮਾਰਦਾ, ਉਹਨੂੰ ਫਿਰ ਉਹ ਪਾਣੀ ਚੋਂ ਕੱਢਣ 3 ਵਾਰੀ ਮਾਰਦਾ, ਤੇ ਬਾਹਰ ਖੜਾ ਜਿਹੜਾ ਉਹਦਾ ਐਡੈਂਟੈਂਟ ਹੈ, ਉਹਦਾ ਸਾਥੀ ਹੈ ਫਕੀਰ ਦਾ, ਉਹ ਕਹਿੰਦਾ ਬਾਬਾ ਜੀ ਜਾਣ ਦਿਓ, ਇਹ ਬਿੱਛੂ ਨੇ ਡੰਗ ਮਾਰਨੋਂ ਨਹੀਂ ਹਟਣਾ, ਇਹਨੂੰ ਡੁੱਬਣ ਦਿਓ। ਉਹਨਾਂ ਕਿਹਾ ਕਿ ਫਕੀਰ ਨੂੰ ਕਿਹਾ ਭਾਈ ਜੇ ਇਹ ਆਪਣਾ ਸੁਭਾਅ ਨਹੀਂ ਛੱਡ ਸਕਦਾ ਡੰਗ ਮਾਰਨ ਦਾ, ਤੇ ਫਕੀਰ ਦਾ ਸੁਭਾਅ ਭਲਾ ਕਰਨ ਦਾ, ਮੈਂ ਆਪਣਾ ਸੁਭਾਅ ਕਿਉਂ ਛੱਡਾਂ। ਸੋ ਮੈਂ ਸਮਝਦਾ ਵੀ ਸਿੱਖ ਕੌਮ ਨੇ ਇਹ ਦੱਸਿਆ ਕਿ ਭਾਈ ਜਿਹੜੀ ਨੇਕੀ ਹੈ, ਦੂਸਰੇ ਦੇ ਕੰਮ ਆਉਣ ਹੈ, ਇਹਦੇ ਬਾਵਜੂਦ ਕਿ ਉਹਨਾਂ ਨੇ ਕੀ ਕੀਤਾ ਜਾਂ ਕੀ ਕਰ ਰਹੇ ਨੇ। ਔਰ ਇਸ ਗੱਲ ਨੇ ਸਾਨੂੰ ਸਭ ਨੂੰ ਫਖਰ ਦਿੱਤਾ, ਅਸੀਂ ਸਾਰਿਆਂ ਨੂੰ ਜਿਹੜੇ ਸਫ਼ਰ ਕਰ ਰਹੇ ਨੇ, ਜਿਹੜੇ ਇਸ ਵੇਲੇ ਜਿਨ੍ਹਾਂ ਦੇ ਪਿਆਰੇ ਜਨ ਉਹਨਾਂ ਤੋਂ ਵਿਛੜੇ ਨੇ, ਉਹਨਾਂ ਸਾਰਿਆਂ ਨੂੰ ਆਪਣੀਆਂ ਯਾਦਾਂ ਦੇ ਵਿੱਚ ਲਿਆਈਏ ਔਰ ਅਸੀਂ ਸਭ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰਾਂ ਦੀ ਰੋਸ਼ਨੀ ਜੋ ਕਰੋਨਾ ਵਾਇਰਸ ਦੇ ਉੱਪਰ ਪਾਈ ਹੈ, ਸੋ ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਦੇ ਨੇ ਆਪਣੇ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।